ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਮਾਜ਼ਰਤ ਦੋਸਤਾਂ ਤੋਂ ਕਿਉਂਕਿ ਅਸੀਂ ਥੋੜਾ ਜਿਹਾ ਲੇਟ ਹੋ ਗਏ ਬਿਕਾਜ਼ ਇੰਟਰਨੈਟ ਦਾ ਪ੍ਰੋਬਲਮ ਸਾਡੇ ਸਕਾਲਰ ਦੇ ਨਾਲ ਆ ਰਿਹਾ ਔਰ ਮੈਂ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਔਰ ਦੋਸਤਾਂ 'ਚ ਮੈਸੇਜ ਵੀ ਕਰ ਦੇਣ। ਕਾਫੀ ਸਾਰੇ ਗਰੁੱਪਸ ਬਣੇ ਹੋਏ ਨੇ, ਉਹਨਾਂ 'ਚ ਮੈਸੇਜ ਕਰ ਦੇਣ ਤਾਂ ਕਿ ਸਭ ਲੋਕ ਅੱਜ ਦੇ ਇਸ ਬਹੁਤ ਇੰਪੋਰਟੈਂਟ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਣ। Unknown computer found। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਪ੍ਰੋਗਰਾਮ ਦੇ ਹਵਾਲੇ ਨਾਲ ਗੱਲ ਕਰਦੇ ਜਾਈਏ ਤੇ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਨੂੰ ਹੁਣ ਸਾਲ ਤੋਂ ਉੱਪਰ ਹੋ ਗਿਆ ਔਰ ਥੋੜਾ ਕਦੀ ਤੇਜ਼ ਕਦੀ ਸਲੋ ਕੰਮ ਚੱਲਦਾ ਰਿਹਾ ਔਰ ਅਸੀਂ ਆਪਣੇ ਪੰਜਾਬ ਦੀ ਹਿਸਟਰੀ ਦੇ ਆਰਕਾਈਵ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹਾਂ ਔਰ ਕੋਸ਼ਿਸ਼ ਕਰਨੇ ਹਾਂ ਕਿ ਬਹੁਤ ਇੰਪੋਰਟੈਂਟ ਔਰ ਅਹਿਮ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਉਹ ਟੌਪਿਕਸ ਨੇ ਜਿਨ੍ਹਾਂ ਦੇ ਉੱਪਰ ਅਜੇ ਗੱਲ ਨਹੀਂ ਹੋਈ, ਹੋਣ ਦੀ ਲੋੜ ਹੈ, ਗ੍ਰੇ ਏਰੀਆਜ਼ ਨੇ ਜਿਹੜੇ, ਉਹਨਾਂ ਨੂੰ ਅਸੀਂ ਕਵਰ ਕਰ ਸਕੀਏ। ਸੋ ਉਹਦੀ ਭਾਲ ਦੇ ਵਿੱਚ ਸਾਨੂੰ ਕੁਝ ਦਿਨ ਲੱਗ ਜਾਂਦੇ ਨੇ ਔਰ ਫਿਰ ਡੈਫੀਨੇਟਲੀ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੈਸੇ ਵੀ ਆਪਣੇ ਇੰਟਲੈਕਚੁਅਲਸ ਦੇ ਜਿਹੜੇ ਆ ਕੇ ਇੱਥੇ ਆਪਣਾ ਵਿਚਾਰ ਸਾਂਝੇ ਕਰਦੇ ਨੇ ਸਾਡੇ ਵਰਗੇ ਸਟੂਡੈਂਟਸ ਦੇ ਨਾਲ। ਸੋ ਉਹਨਾਂ ਦੇ ਟਾਈਮ ਦੇ ਵੀ ਥੋੜੇ ਜਿਹੇ ਪ੍ਰੋਬਲਮ ਹੁੰਦੇ ਨੇ, ਸੋ ਇਸ ਕਰਕੇ ਥੋੜਾ ਕਦੀ ਹਫਤੇ 'ਚ 1-2 ਪ੍ਰੋਗਰਾਮ ਅੱਗੇ ਪਿੱਛੇ ਜਿਹੜਾ ਹੈ ਉਹ ਚੱਲਦੇ ਰਹਿੰਦੇ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਹਵਾਲੇ ਨਾਲ ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਅੱਜ ਸਾਡਾ ਇੱਕ ਬਹੁਤ ਇੰਪੋਰਟੈਂਟ ਲੈਕਚਰ ਹੈ ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਚੱਲ ਰਹੀ ਹੈ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ, ਉਹਦੇ ਵਿੱਚ ਇਹ ਸਭ ਤੋਂ ਇੱਕ ਤਰ੍ਹਾਂ ਦਾ ਨਵੇਕਲਾ ਔਰ ਇੱਕ ਤਰ੍ਹਾਂ ਦਾ ਨਿਊ ਪ੍ਰੋਗਰਾਮ ਔਰ ਜਿਹਦੇ ਵਿੱਚ ਅਸੀਂ ਮੁਖਤਲਿਫ ਐਂਗਲ ਤੋਂ ਪੰਜਾਬੀ ਕਮਿਊਨਿਟੀ ਨੂੰ ਜਿਹੜੀ ਵੱਖ-ਵੱਖ ਮੁਲਕਾਂ ਦੇ ਵਿੱਚ ਵਸਦੀ ਹੈ, ਪੂਰੀ ਦੁਨੀਆ 'ਚ ਫੈਲੇ ਹੋਏ ਜਿਹੜੇ ਪੰਜਾਬੀ ਨੇ, ਉਹਨਾਂ ਦੇ ਹਵਾਲੇ ਨਾਲ ਕੁਝ ਚੀਜ਼ਾਂ ਜਿਹੜੀਆਂ ਨੇ ਡਿਸਕਸ ਕੀਤੀਆਂ ਜਾਣਗੀਆਂ। ਅੱਜ ਦੇ ਸਾਡੇ ਜਿਹੜੇ ਸਕਾਲਰ ਨੇ ਬਹੁਤ ਹੀ ਸੀਨੀਅਰ ਸਕਾਲਰ ਅੱਜ ਸਾਡੇ ਨਾਲ ਮੌਜੂਦ ਨੇ, ਜਿੱਦਾਂ ਕਿ ਤੁਸੀਂ ਸਾਡੇ ਪੋਸਟਰ ਤੋਂ ਵੀ ਵੇਖ ਲਿਆ ਹੋਵੇਗਾ ਕਿ ਡਾਕਟਰ ਤਾਹਿਰਾ ਖਾਨ ਅੱਜ ਸਾਡੇ ਨਾਲ ਮੌਜੂਦ ਨੇ। ਤਾਰਫ ਦੇ ਮੇਰਾ ਖਿਆਲ ਹੈ ਕਿ ਇੱਥੋਂ ਸ਼ੁਰੂ ਕਰਨਾ ਚਾਹਾਂਗਾ ਕਿ ਆਪ ਦਾ ਜਿਹੜਾ ਜਨਮ ਹੈ ਉਹ ਸਰਗੋਦਾ ਸਿਟੀ ਜਿਹੜਾ ਹੈ ਉੱਥੇ ਹੋਇਆ ਔਰ ਤਲਕ ਉਹਨਾਂ ਦਾ ਪੁਰਾਣਾ ਜ਼ਿਲ੍ਹਾ ਹੈ ਉਹ ਹੁਸ਼ਿਆਰਪੁਰ ਦੇ ਨਾਲ ਹੈ ਔਰ ਉਹਨਾਂ ਦਾ ਜਿਹੜਾ ਜਿੱਦਾਂ ਉਹਨਾਂ ਦੇ ਨਾਲ ਫੋਨ ਤੇ ਵੀ ਗੱਲ ਹੋ ਰਹੀ ਸੀ ਤੇ ਉਹਨਾਂ ਦਾ ਜਿਹੜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਚਪਨ ਹੈ ਉਹ ਪਾਰਟੀਸ਼ਨ ਦੀਆਂ ਸਟੋਰੀਆਂ ਸੁਣਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਵਟਕੇ ਸਨ ਉਹਨਾਂ ਨੇ ਸਾਰਾ ਇਹ ਜਿਹੜਾ ਹੈ ਇਹ ਚੀਜ਼ਾਂ ਵੇਖੀਆਂ। ਜੇ ਗੱਲ ਕਰੀਏ ਉਹਨਾਂ ਦੇ ਐਕੈਡੈਮਿਕਸ ਦੇ ਹਵਾਲੇ ਨਾਲ ਤਾਂ ਬਹੁਤ ਰਿਚ ਸਾਨੂੰ ਜਿਹੜਾ ਹੈ ਉਹ ਇੱਕ ਮਿਲਦਾ ਹੈ। ਆਪ ਦੀ ਜਿਹੜੀ PhD ਜਿਹੜੀ ਉਹਨਾਂ ਦੀ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਅਮਰੀਕਾ ਤੋਂ ਕੀਤੀ, ਇਸ ਤੋਂ ਵੱਖ ਪੋਲੀਟੀਕਲ ਸਾਇੰਸ 'ਚ ਉਹਨਾਂ ਦਾ ਮਾਸਟਰਸ ਔਰ ਹਿਸਟਰੀ 'ਚ ਉਹਨਾਂ ਦਾ ਮਾਸਟਰ ਸਾਡੇ ਪਾਕਿਸਤਾਨ ਤੋਂ ਕਾਇਦ-ਏ-ਆਜ਼ਮ ਯੂਨੀਵਰਸਿਟੀ ਤੋਂ ਔਰ ਉਸ ਤੋਂ ਵੱਖ ਉਹ ਆਪਣਾ ਜਿਹੜਾ ਤਾਲੀਮ ਔਰ ਪੜ੍ਹਾਉਣ ਦੇ ਸ਼ੋਬੇ ਦੇ ਨਾਲ ਰਹੇ ਕਰਾਚੀ ਯੂਨੀਵਰਸਿਟੀ ਤੋਂ ਲੈ ਕੇ ਤੇ ਅਮਰੀਕਾ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੇ ਵਿੱਚ ਆਪਨੇ ਪੜ੍ਹਾਇਆ ਔਰ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਰਿਸਰਚ ਹੈ ਉਹ ਪੂਰੀ ਦੁਨੀਆ ਦੇ ਮੁਖਤਲਿਫ NGOs ਦੇ ਵਿੱਚ ਵੀ ਉਹਨਾਂ ਦੀ ਰਿਪੋਰਟਸ ਵੀ ਛਪਦੀਆਂ ਰਹੀਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਿਤਾਬ ਹੈ ਆਨਰ ਕਿਲਿੰਗ ਦੇ ਹਵਾਲੇ ਨਾਲ ਉਹ ਵੀ ਆਕਸਫੋਰਡ ਯੂਨੀਵਰਸਿਟੀ ਤੋਂ ਛਪੀ। ਅੱਜ ਕੱਲ੍ਹ ਆਪ ਪਾਕਿਸਤਾਨ 'ਚ ਮੌਜੂਦ ਨੇ ਔਰ ਉਹਨਾਂ ਦੇ ਇੱਥੇ ਹੋਣ ਦਾ ਅਸੀਂ ਫਾਇਦਾ ਵੀ ਚੁੱਕਿਆ। ਉਹਨਾਂ ਨੂੰ ਅੱਜ ਅਸੀਂ ਪ੍ਰੋਗਰਾਮ 'ਚ ਬੁਲਾਇਆ ਔਰ ਉਹ ਆਪਣੇ ਕਿਤਾਬ ਦੇ ਅਗਲੇ ਐਡੀਸ਼ਨ ਵਾਸਤੇ ਕੰਮ ਕਰ ਰਹੇ ਨੇ, ਜਿਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਪੰਜਾਬੀ ਕਮਿਊਨਿਟੀ ਨੂੰ ਵੀ ਵਿੱਚ ਸਪੈਸ਼ਲੀ ਰੱਖਿਆ। ਸੋ ਅੱਜ ਦੀ ਗੱਲਬਾਤ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਦੇ ਕੋਲੋਂ ਸੁਣਾਂਗੇ ਔਰ ਅਸੀਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸੁਣਾਂਗੇ ਔਰ ਬਾਕੀ ਦੋਸਤਾਂ ਦੇ ਸਵਾਲ ਵੀ ਉਹਨਾਂ ਕੋਲ ਪੁੱਛੇ ਜਾਣਗੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਹੋਣ। ਜੀ ਡਾਕਟਰ ਸਾਹਿਬਾ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਜੀ ਮੇਰਾ ਖਿਆਲ ਹੈ ਕਿ ਨੈਟ ਸਲੋ ਹੈ ਥੋੜਾ ਜਿਹਾ ਔਰ ਤੁਸੀਂ ਦੁਬਾਰਾ ਅਗਰ ਕਨੈਕਟ ਕਰੋ ਤੇ ਫਿਰ ਅਸੀਂ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰ ਸਕਾਂਗੇ। ਦੋਸਤਾਂ ਤੋਂ ਮਾਜ਼ਰਤ ਦੇ ਨਾਲ ਸਾਡੇ ਅਜੇ ਸਕਾਲਰ ਦਾ ਥੋੜਾ ਨੈਟ ਦਾ ਇਸ਼ੂ ਹੈ। 2-1 ਮਿੰਟ ਦੇ ਵਿੱਚ ਦੁਬਾਰਾ ਕਨੈਕਟ ਹੋ ਕੇ ਇੰਟਰ ਹੁੰਦੇ ਨੇ ਸਟੂਡੀਓ ਦੇ ਵਿੱਚ ਤੇ ਅਸੀਂ ਜਿਹੜੀ ਅੱਜ ਦੀ ਗੱਲਬਾਤ ਉਹ ਸ਼ੁਰੂ ਕਰਾਂਗੇ। ਉਨੀ ਦੇਰ ਤੱਕ ਜਿਹੜੇ ਸਾਡੇ ਨਾਲ ਦੋਸਤ ਜੁੜੇ ਨੇ, ਖਾਸ ਕਰ ਜਿਹੜੇ ਸਾਡੇ ਨਾਲ
ਪ੍ਰੋਫੈਸਰ ਹਜ਼ਰਾਤ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਅਗਰ ਤੁਸੀਂ ਇਹ ਲਿੰਕ ਆਪਣੇ ਸਟੂਡੈਂਟਸ ਦੇ ਵਿੱਚ ਸ਼ੇਅਰ ਕਰ ਦਿਓ, ਸਟੂਡੈਂਟ ਗਰੁੱਪਸ ਜਿਹੜੇ WhatsApp ਗਰੁੱਪ ਨੇ ਉਹਨਾਂ 'ਚ ਅਗਰ ਸ਼ੇਅਰ ਕਰ ਦਿਓਗੇ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਲੋਕ ਉੱਥੋਂ ਸਟੂਡੈਂਟਸ ਵੀ ਆ ਕੇ ਪ੍ਰੋਗਰਾਮ ਸੁਣ ਸਕਣ। ਖਾਸ ਕਰ ਜਿਹੜੇ ਸਾਡੇ ਨਾਲ ਬਹੁਤ ਸਾਰੇ ਜਿਹੜੇ ਨੇ ਉਹ ਗਰਲਸ ਯੂਨੀਵਰਸਿਟੀ ਔਰ ਗਰਲਸ ਕਾਲਜਸ ਤੋਂ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਇਸ ਲਿੰਕ ਨੂੰ ਸ਼ੇਅਰ ਕਰਨ ਔਰ ਡਾਇਸਪੋਰਾ ਤੋਂ ਵੀ ਜਿਹੜੇ ਸਾਡੇ ਨਾਲ ਦੋਸਤ ਮੌਜੂਦ ਨੇ ਉਹ ਵੀ ਇਸ ਲਿੰਕ ਨੂੰ ਸ਼ੇਅਰ ਕਰਨ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਟਾਈਮ ਦਿੱਤਾ ਔਰ ਅੱਜ ਦੀ ਇਹ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕਰੋਗੇ। ਸਕਰੀਨ ਹੁਣ ਤੁਹਾਡੇ ਕੋਲ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਸਵਾਲ ਜਵਾਬ ਨਾਲ ਹਾਜ਼ਰ ਹੋਵਾਂਗੇ ਜੀ। ਅੱਛਾ, ਸ਼ੁਕਰੀਆ ਤੋਹੀਦ ਜੀ ਮੈਨੂੰ ਮੌਕਾ ਦੇਣ ਦਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਤੋਂ ਗੱਲਬਾਤ ਕਰਨ ਦਾ। ਜੀ ਡਾਕਟਰ ਸਾਹਿਬ ਐਕਸਕਿਊਜ਼ ਮੀ, ਤੁਹਾਡਾ ਨੈਟ ਦਾ ਥੋੜਾ ਜਿਹਾ ਪ੍ਰੋਬਲਮ ਹੈ ਜਿਹਦੀ ਵਜ੍ਹਾ ਤੋਂ ਨਾ ਆਵਾਜ਼ ਨਹੀਂ ਆ ਰਹੀ। ਤੁਸੀਂ ਦੁਬਾਰਾ ਇੱਕ ਦਫਾ ਇਹਨੂੰ ਕਨੈਕਟ ਕਰੋ ਤਾਂ ਕਿ ਜਿਹੜੀ ਇਹ ਗੱਲਬਾਤ ਦੋਸਤਾਂ ਤੱਕ ਪਹੁੰਚ ਸਕੇ। ਤੁਹਾਡੀ ਆਵਾਜ਼ ਦਾ ਮਸਲਾ ਬਾਰ-ਬਾਰ ਕਮੈਂਟਸ ਦੇ ਵਿੱਚ ਦੋਸਤ ਕਹਿ ਰਹੇ ਨੇ। ਦੋਸਤਾਂ ਤੋਂ ਬਹੁਤ ਮਾਜ਼ਰਤ, ਬਸ ਥੋੜੀ ਦੇਰੀ ਵਿੱਚ ਹੀ ਉਹਨਾਂ ਦਾ ਕਨੈਕਟ ਹੋ ਜਾਂਦਾ, ਥੋੜਾ ਇੰਟਰਨੈਟ ਦਾ ਪ੍ਰੋਬਲਮ ਹੈ। ਮੈਂ ਇੱਕ ਦਫਾ ਫਿਰ ਰਿਕੁਐਸਟ ਕਰਾਂਗਾ ਆਪਣੇ ਦੋਸਤਾਂ ਨੂੰ ਜਿਹੜੇ ਖਾਸ ਕਰ ਬਾਹਰ ਬੈਠੇ ਪੰਜਾਬੀ ਗਰੁੱਪਸ ਦੇ ਵਿੱਚ ਨੇ, ਉਹ ਅਗਰ ਆਪਣਾ ਇਹ ਲਿੰਕ ਜਿਹੜਾ ਹੈ ਆਪਣੇ WhatsApp ਗਰੁੱਪ ਦੇ ਥਰੂ ਉਹਨਾਂ ਤੱਕ ਪਹੁੰਚਾ ਸਕਣ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ 'ਚ ਸ਼ਾਮਲ ਹੋ ਜਾਣ। ਜਿਹੜੇ ਅਸਾਤਿਜ਼ਾ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਤੁਸੀਂ ਇਹਨਾਂ ਨੂੰ ਆਪਣੇ ਜਿਹੜੇ ਸਟੂਡੈਂਟਸ ਨੇ ਅੱਜ ਕੱਲ੍ਹ ਕਿਉਂਕਿ ਆਨਲਾਈਨ ਟੀਚਿੰਗ ਹੈ ਤੇ ਉਹ ਵੀ ਜਿਹੜਾ ਹੈ ਉੱਥੇ ਵੀ ਕਰ ਦਿਓ ਇਹਨਾਂ ਨੂੰ ਅਪਲੋਡ ਤਾਂ ਕਿ ਜ਼ਿਆਦਾ ਦੋਸਤ ਸਾਡੇ ਨਾਲ। ਜੀ ਡਾਕਟਰ ਸਾਹਿਬ ਜੀ ਜੀ ਪਤਾ ਨਹੀਂ ਤੋਹੀਦ ਜੀ ਮੈਂ ਤੇ ਆਪਣੇ ਵੱਲੋਂ ਬੈਸਟ ਸਰਵਿਸ ਯੂਜ਼ ਕਰ ਰਹੀ ਹਾਂ। ਪਤਾ ਨਹੀਂ ਕੀ ਮਸਲਾ ਹੋ ਰਿਹਾ ਹੈ। ਆਵਾਜ਼ ਆ ਰਹੀ ਹੈ ਜੀ? ਜੀ ਹਾਂ ਜੀ ਆ ਰਹੀ ਆਵਾਜ਼, ਤੁਸੀਂ ਜਾਰੀ ਰੱਖੋ। ਠੀਕ ਹੈ, ਮੈਂ ਕੰਟੀਨਿਊ ਕਰਦੀ ਹਾਂ। ਤੇ ਇੱਥੇ ਗੱਲ ਕਰਨ ਦਾ ਮਤਲਬ ਮੇਰਾ ਇਹ ਹੈ ਕਿ ਬਾਹਰ ਵਸਣ ਵਾਲੇ ਜਾਂ ਇੱਥੇ ਪੰਜਾਬ ਦੇ ਵਿੱਚ
जी डॉक्टर साहब थोड़े नेट दी प्रॉब्लम है और जिसकी वजह तो आवाज़ नहीं आ रही सी अगर दोबारा कनैक्ट करो मेहरबानी करके ते फिर आवाज़ ताकि आ सके बिल्कुल आवाज़ जली और नहीं आ रही दोस्तों तो बहुत माजरत इंटरनेट का थोड़ा प्रॉब्लम है वे जिस वजह तो सन बार बार ब्रेक करना पै रहा है Unknown computer found. जी सुखदेव साहब सर ਹੁਣ ਸ਼ਾਇਦ ਇਹੀ ਟੈਕਨੀਕ ਕਰਨੀ ਪੈਗੀ ਆਈ ਥਿੰਕ ਉਹ ਮੇਰੇ ਨਾਲ ਕਨੈਕਟ ਹੋ ਜਾਣ ਇੱਕ ਦਫਾ ਜਿੱਤੇ ਕਨੈਕਟ ਨਹੀਂ ਹੋ ਪਾ ਰਹੇ ਤੇ ਫਿਰ ਇਸ ਤਰ੍ਹਾਂ ਹੀ ਕਰ ਲੈਂਦੇ ਆ ਥੋੜਾ ਉਹਨਾਂ ਨੇ ਇੰਤਜ਼ਾਮ ਤਾਂ ਕੀਤਾ ਸੀ ਬਟ ਆਈ ਥਿੰਕ ਸੋ ਕਿ ਨੈਟ ਦਾ ਥੋੜਾ ਇਸ਼ੂ ਹੋ ਹੀ ਜਾਂਦਾ ਹੈ ਅੱਜ ਕੱਲ ਥੋੜਾ ਮੌਸਮ ਵੀ ਇਸ ਤਰ੍ਹਾਂ ਦਾ ਕਰਕੇ ਜੀ ਮੈਂ ਅਬ ਮੇਰੇ ਨਾਲ ਦੁਬਾਰਾ ਅਟੈਚ ਹੋ ਗਏ ਨੇ ਮੈਂ ਹੁਣ ਉਹਨਾਂ ਨੂੰ ਕਨੈਕਟ ਕਰ ਰਿਹਾ ਜੀ ਡਾਕਟਰ ਸਾਹਿਬ I'm sorry तौहीद पता नहीं आज ही क्यों ये मसला हो रहा है बस ये इंटरनेट का मसला हो जाता जी बात कर कोई इशू नहीं अच्छा ਤੇ ਮੈਂ ਗੱਲ ਇਹ ਕਰ ਰਹੀ ਸੀ ਕਿ ਪੰਜਾਬ ਦੇ ਸਮਾਜੀ ਨਿਜ਼ਾਮ ਦੇ ਵਿੱਚ ਔਰਤ ਦੇ ਦਰਜੇ ਔਰ ਉਹਦੇ ਕਿਰਦਾਰ ਔਰ ਉਹਦੇ ਤੇ ਰੱਖੀ ਹੋਈਆਂ ਖਾਨਦਾਨੀ ਤਵੱਕੁਆਤ ਜਿਹੜੀਆਂ ਨੇ ਉਹ ਸਾਡੀ ਲੋਕਲ ਜਿਹੜਾ ਕਲਚਰ ਦੀਆਂ ਇਸਤਲਾਹਾਤ ਹੈ ਉਹਨੂੰ ਸਮਝਣ ਨਾਲ ਹੀ ਪਤਾ ਲੱਗਦੀਆਂ ਲੇਕਿਨ ਅਸੀਂ ਰਿਪੋਰਟਾਂ ਪੜ੍ਹ ਕੇ ਉਹਦੇ ਬਾਰੇ ਜਾਣਦੇ ਹਾਂ ਤੇ ਇਹ ਨਹੀਂ ਮੈਨੂੰ ਖੁਦ ਖਾਸ ਤੌਰ ਤੇ ਇਹ ਚੀਜ਼ ਸਮਝ ਆਉਣ ਲੱਗੀ ਕਿ ਇਹ ਚੀਜ਼ਾਂ ਤੇ ਇਰਦ ਗਿਰਦ ਹੀ ਸੀ ਸ਼ੁਰੂ ਤੋਂ ਹੀ ਇਰਦ ਗਿਰਦ ਸੀ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਤਲਕ ਸਵਾਲ ਤੇ ਬਹੁਤ ਸਾਰੇ ਸੀ ਲੇਕਿਨ ਅੱਜ ਦੀ ਗੱਲਬਾਤ ਦੇ ਮੌਜੂ ਤੇ ਮੈਂ ਤਵੱਜੋ ਰੱਖਣ ਵਾਸਤੇ ਨਾ ਮੇਨਲੀ ਇੱਜ਼ਤ ਗੈਰਤ ਦੇ ਨਾਲ ਜੁੜੇ ਹੋਏ ਤਸ਼ੱਦਦ ਕਤਲ ਔਰ ਖਾਸ ਤੌਰ ਤੇ ਖੁਦਕਸ਼ੀਆਂ ਇਹਨਾਂ ਦੇ ਸਰਸਤ ਹੋਣੇ ਦੇ ਵਿੱਚ ਪੰਜਾਬ ਦੇ ਖਾਨਦਾਨੀ ਨਿਜ਼ਾਮ ਯਾਨੀ ਫੈਮਿਲੀ ਔਰ ਬਰਾਦਰੀ ਮੁਹੱਲੇ ਔਰ ਕਮਿਊਨਿਟੀ ਦਾ ਕੀ ਕਿਰਦਾਰ ਮਾਜ਼ੀ ਦੇ ਵਿੱਚ ਰਿਹਾ ਹੈ ਔਰ ਹਾਲੇ ਤੱਕ ਇਹ ਕਿਉਂ ਕੰਟੀਨਿਊ ਕਰ ਰਿਹਾ
ਤੇ ਮੇਰੀ ਤਹਿਕੀਕ ਚੁੱਕੇ ਲਹਿੰਦੇ ਪੰਜਾਬ ਦੇ ਮੁਤਾਲਿਕ ਹੈ। ਤੇ ਜਿਸ ਵੇਲੇ ਮੈਂ ਪੰਜਾਬ ਤੋਂ ਬਾਹਰ ਜਾ ਕੇ ਰਹੀ ਬਹੁਤ ਸਾਲ ਪਹਿਲੇ, ਤੇ ਉਸ ਵੇਲੇ ਉੱਥੇ ਖਾਸ ਤੌਰ ਤੇ ਅਮਰੀਕਾ ਵਿੱਚ ਔਰ UK ਦੇ ਵਿੱਚ ਵੀ, ਤੇ ਉਸ ਵੇਲੇ ਅਹਿਸਾਸ ਹੋਇਆ ਕਿ ਜਿਹੜੇ ਇਸ਼ੂ ਹੈ ਇਹ ਇਧਰ ਵਾਲੇ ਪੰਜਾਬ 'ਚ ਨਹੀਂ ਹੈ, ਉਧਰ ਵਾਲੇ ਪੰਜਾਬ ਦੇ ਵਿੱਚ ਵੀ ਹੈ। ਫਿਰ ਜ਼ਾਹਿਰ ਹੈ ਕਿ ਇਤਨੇ ਮੀਡੀਆ ਤੇ ਇਤਨੀਆਂ ਚੀਜ਼ਾਂ ਆਉਂਦੀਆਂ, ਸਟੱਡੀਜ਼ ਆਉਂਦੀਆਂ, ਤੇ ਇਹ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਤੇ ਔਰਤਾਂ ਚਾਹੇ ਅੰਮ੍ਰਿਤਸਰ ਔਰ ਲੁਧਿਆਣੇ ਤੋਂ ਹੋਣ ਜਾਂ ਫਿਰ ਇਹ ਜੇਹਲਮ ਜਾਂ ਪਿੰਡੀ ਤੋਂ ਹੋਣ, ਇਹਨਾਂ ਦੀ ਅਜ਼ੀਅਤ ਜਾਂ ਕਤਲ ਦੀਆਂ ਵਜੂਹਾਤ ਜਾਂ ਇਹਨਾਂ ਦੀਆਂ ਖੁਦਕੁਸ਼ੀਆਂ ਇਹ ਜੁੜੀਆਂ ਮਰਦਾਂ ਦੀ ਔਰ ਖਾਨਦਾਨਾਂ ਦੀ ਗੈਰਤ ਦੇ ਨਾਲ। ਤੇ ਇਹ ਸੀ ਮੁਖਤਸਰ ਜਿਹਾ ਉਹ ਪਸ ਮੰਜ਼ਰ ਜਿਹਦੇ ਵਿੱਚੋਂ ਮੈਂ ਕਈ ਸਵਾਲਾਂ ਦੇ ਜਵਾਬ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਔਰ ਇਸ ਮੌਜੂ ਦੇ ਵਿੱਚ ਦਿਲਚਸਪੀ ਦੀ ਵਜ੍ਹਾ ਵੀ ਸੀ। ਮੇਰੇ ਇਸ ਤਹਿਕੀਕੀ ਸਫ਼ਰ ਦੇ ਵਿੱਚ ਮੇਰਾ ਅਗਲਾ ਸਵਾਲ ਇਹ ਹੈ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਬਹੁਤ ਸਾਰੇ ਬਾਗੀ ਜੋੜੀਆਂ, ਮੈਂ ਬਾਗੀ ਜੋੜੀਆਂ ਇਸ ਤਰ੍ਹਾਂ ਕਹਿੰਦੀ ਹੈ ਕਿ ਜਿਸ ਤਰ੍ਹਾਂ ਵਕਤ ਦੇ ਹਿਸਾਬ ਨਾਲ ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਜਿਨ੍ਹਾਂ ਨੇ ਆਪਣੇ ਵਕਤ ਦੇ ਸਿਸਟਮ ਨੂੰ ਚੈਲੰਜ ਕੀਤਾ ਸੀ, ਉਹਨਾਂ ਦਾ ਜ਼ਿਕਰ ਤੇ ਖਾਨਦਾਨਾਂ ਦੇ ਮਰਦ ਵੀ ਕਰਦੇ ਹੈ ਔਰ ਉਹਨਾਂ ਦੇ ਮੁਤਾਲਿਕ ਲਿਖੀ ਹੋਈ ਸ਼ਾਇਰੀ ਵੀ ਪੜ੍ਹਦੇ ਹੈ, ਲੇਕਿਨ ਉਹਨਾਂ ਦਾ ਮੁਤਾਲਿਆ ਜ਼ਿਆਦਾਤਰ ਅਰਬੀ ਅਦਬੀ ਸ਼ਾਇਰੀ ਔਰ ਰੋਮਾਨੀ ਲਿਖਤਾਂ ਦੇ ਵਿੱਚ ਹੀ ਮਿਲਦਾ ਹੈ। ਤੇ ਉਹਨੂੰ ਉਹ ਤਜਜ਼ੀਆਤੀ ਨਜ਼ਰ ਦੇ ਨਾਲ ਜਾਂ ਉਹਦੀ ਰੂਟਕਾਸ ਉਸ ਟਾਈਮ ਤੇ ਉਹਨਾਂ ਦੇ ਉੱਤੇ ਜਿਹੜੇ ਤਸ਼ੱਦਦ ਹੋਏ ਉਹਨਾਂ ਦੀ ਰੂਟਕਾਸ ਦੇ ਮੁਤਾਲਿਕ ਕੋਈ ਸਿਸਟਮੈਟਿਕ ਸਟੱਡੀਜ਼ ਹੋਈਆਂ ਹੋਣਗੀਆਂ ਜਾਂ ਹੋਈਆਂ ਨੇ, ਤੇ ਮੈਂ ਮਾਸਟਰ ਚਾਹੁੰਦੀ ਹੈ ਕਿ ਅਗਰ ਮੇਰੀ ਨਜ਼ਰ 'ਚੋਂ ਉਹ ਨਹੀਂ ਗੁਜ਼ਰੀਆਂ, ਸ਼ਾਇਦ ਉਹਨਾਂ ਦਾ ਇਸ ਐਨਾਲਿਟੀਕਲ ਹਵਾਲੇ ਨਾਲ ਲਿੰਕ ਮਤਲਬ ਉਹਨਾਂ ਦੀ ਜ਼ਿਕਰ ਜ਼ਰੂਰ ਹੋਏ ਹੈ। ਤੇ ਇਸ ਦੇ ਇਲਾਵਾ ਵੀ ਬਹੁਤ ਸਾਰੇ ਜੋੜੇ ਜਾਂ ਬਹੁਤ ਸਾਰੀਆਂ ਔਰਤਾਂ ਅੱਜ ਤੱਕ ਇਸ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਰਹੀਆਂ ਨੇ, ਔਰ ਜਿਸ ਵਕਤ ਲੋਕਲ ਅਖਬਾਰਾਂ ਜਾਂ ਮੈਗਜ਼ੀਨ ਦਾ ਮੁਤਾਲਿਆ ਕਰੀਏ ਤੇ ਪਤਾ ਚੱਲਦਾ ਹੈ ਕਿ ਇਹ ਬਗਾਵਤਾਂ ਔਰ ਇਹ ਗੈਰਤਾਂ ਦੇ ਟੁੱਟਣ ਦਾ ਸਿਲਸਿਲਾ ਮਸ਼ਹੂਰ ਲੋਕ ਦਾਸਤਾਨਾਂ ਦੇ ਕਿਰਦਾਰਾਂ ਦੇ ਨਾਲ ਹੀ ਖਤਮ ਨਹੀਂ ਸੀ ਹੋ ਗਿਆ। ਇਹਦੇ ਜਾਰੀ ਰਹਿਣ ਦੇ ਇਹ ਜਾਰੀ ਰਿਹਾ ਹੈ, ਔਰ ਜਿਸ ਵੇਲੇ ਆਪਣੇ ਖਾਨਦਾਨ, ਆਪਣੇ ਮਹੱਲੇ ਔਰ ਇਰਦ ਗਿਰਦ ਦੇ ਰਸਮੋ ਰਿਵਾਜ ਦੇ ਮੁਤਾਲਿਕ ਮੈਂ ਖੁਦ ਸੋਚਿਆ ਤੇ ਪਤਾ ਚੱਲਿਆ ਕਿ ਇਹ ਸਿਲਸਿਲਾ ਸਦੀਆਂ ਪਹਿਲੇ ਵੀ ਸੀ, ਸਦੀਆਂ ਦੇ ਦੌਰਾਨ ਵੀ ਸੀ, ਔਰ ਇਹ ਅੱਜ ਵੀ ਹੈ। ਤੇ ਪੰਜਾਬ ਦੇ ਵਿੱਚ ਆਪਣਾ ਗੁਜ਼ਾਰਿਆ ਹੋਇਆ ਵਕਤ ਯਾਦ ਕੀਤਾ ਤੇ ਪਤਾ ਚੱਲਿਆ ਕਿ ਗੈਰਤ ਦੇ ਨਾਮ ਤੇ ਕਤਲ ਦੇ ਬਾਰੇ ਵਿੱਚ ਜਿਹੜੀਆਂ ਇਸਤਲਾਹਾਂ ਪਿਛਲੇ 20 ਸਾਲ 25 ਸਾਲ ਤੋਂ ਅੰਗਰੇਜ਼ੀ ਦੇ ਵਿੱਚ ਲਿਖੀ ਹੋਈਆਂ ਮੁਖਤਲਿਫ ਤਹਿਕੀਕਾਂ ਦੇ ਵਿੱਚ ਮਿਲੀਆਂ, ਉਹ ਤੇ ਮੈਂ ਬਚਪਨ ਤੋਂ ਹੀ ਸੁਣਦੀ ਆਈ ਸੀ, ਉਹ ਤੇ ਸਾਡੇ ਇਰਦ ਗਿਰਦ ਹੀ ਸੀ, ਪੰਜਾਬੀ ਜ਼ਬਾਨ ਦੇ ਵਿੱਚ ਇਸਤੇਮਾਲ ਹੁੰਦੀਆਂ ਸੀ। ਉਸ ਵੇਲੇ ਉਹਨਾਂ ਦੇ ਜ਼ਾਵੀਏ ਔਰ ਪਰਤਾਂ ਦੀ ਨਾ ਤੇ ਘਰ ਦੇ ਵਿੱਚ ਕਦੀ ਜ਼ਿਕਰ ਹੁੰਦਾ ਸੀ ਔਰ ਨਾ ਹੀ ਕਦੀ ਸਾਨੂੰ ਸਮਝ ਸੀ। ਮਸਲਨ ਜਿਸ ਵਕਤ ਮੈਂ ਕੁਝ ਸਟੱਡੀਜ਼ ਪੜ੍ਹੀਆਂ ਅੱਜ ਤੋਂ 20 ਸਾਲ ਪਹਿਲੇ ਰਿਗਾਰਡਿੰਗ ਇਲੋਪਮੈਂਟ, यानी बच्चियां घर छोड़ के जिस वेले चलियां जांदियां, और इलोपमेंट और रन अवे कपल्स या रन अवे लड़कियां, ते उस वेले जदों तहकीक कीती ते औरतां दियां पनाह गावां दे विच बहुत ज़्यादा मैनू यंग लड़कियां और बीवियां भी जिहड़ियां तशद्दद तो बचण वास्ते घरों आके उन्होंने पनाह ली। पुलिस स्टेशनां दे विच दारुल अमान एक पनाहगाह है पाकिस्तान दे विच, ऑल ओवर पाकिस्तान है उन्हां दे पनाहगाह दे घर। ते उस तो इलावा ईदी फाउंडेशन, ईदी होम्स, उत्थे मैं बहुत सारियां औरतां नूं मिली ते उस वेले सीन दे विच आया कि ये इलोपमेंट किस हवाले दे नाल इस्तेमाल हुंदा है ये लफ्ज़, और ये रन अवे के घरों दौड़ जाना, घर छड्ड के चले जाना, ते ये लफ्ज़ बचपन दे विच सुने हुए लफ्ज़ां दे नाल कुछ गुडमुट हो गए। मैनू याद पिया कि ये लफ्ज़ ते असीं सुणीदे सी किसे दी धी उदल गई या नस गई
या जोड़ा भज गया ते ये बड़े जाने पछाने च लफ्ज लगे और ये लफ्ज औरत दे घर छोड़ के जाण दे मुतालिक यूज हुंदे सी। अच्छा मुंडियां दे मुतालिक ये लफ्ज फर्क तरीके ने इस्तेमाल हुंदे सी। जिस तरह मतलब इन्ना ये डेरोगेटरी और इन्ना जिहड़ा कहंदा ना बेइज्जत करन वाला ये लफ्ज है ना जिहदे नाल किसी खानदान नूं जलील करना होवे ते अज भी उस कल्चर दे विच ये लफ्ज इस्तेमाल हुंदे है ते मुंडे उदलदे नहीं सी। ये लफ्ज इस्तेमाल होया कि मुंडे उदालदे है लोकां दीयां धीआं नूं और फिर मैं एलोपमेंट के कॉन्टेक्स्ट दे विच गल्लां करदी है ते ये ते इहदा मतलब है कि ये एलोपमेंट या रनअवे ते पहले तो हुंदियां आईयां सी और इन्हां दे बाद फिर उन्हां बच्चियां या उन्हां औरतां या उन्हां कपल्स दे नाल फैमिली की रवैया इख्तियार करदी सी। ये मेरा तजस्सुस इस चीज़ ते बढ़िया और फिर वो फैमिली दा रद्दे अमल जिस वक्त आया ते उस वेले किस किस्म दा तशद्दुद होया। घर वालियां दी इज्जत ते हरफ आना और घर जिहड़ा है ओहदी उस घर दी हैसियत बरादरी या कम्यूनिटी दे विच किस तरह इफेक्ट हुंदी सी क्योंकि घर जिहड़ा हुंदा है फैमिली जिहड़ी है वो कोई जंगल दे विच ते नहीं रह रही हुंदी ना वो ते ओहदा ते कॉन्टेक्स्ट हुंदा है एक पिंड हुंदा है बरादरी हुंदी है या ईवन अगर टाउन छोटे टाउन्स दे विच होवे या महल्ले हुंदे ने ते उस सूरत दे विच खानदान ते ओहदे आस-पास दे लोग जिहड़े है अगर ऐसी सूरत पेश आंदी सी ते वो तावन करदे सी फैमिली दे नाल या फिर खामोश रहिंदे सी तावन करदे सी उन्हां नूं ढूंढण ते और या फिर खामोश रहिंदे सी कि गल करो बाहर ना निकले गल बरादरी तो बाहर ना निकले ते ये जिहड़ी हम आहंगी और ये जिहड़ा तावन कम्यूनिटी और खानदान दे दरमियान पैदा हुंदा सी और अज भी है और ये एक वजह बनता है इस इज्जत या गैरत के नाम ते तशद्दुद दे तसलसल दा और इहदे जिंदा रहन दे विच और ये चीज़ां इसी वास्ते कई कम्यूनिटीज़ दे विच नहीं बदलियां क्योंकि ये एक पूरा सिस्टम काम करता है इहदे वास्ते ते ये गैरत और इज्जत दे नाल जुड़े पंजाब दे कल्चर दा मुख्तसर जिहा पस मंजर मैं दिता है और मैं हुण इस हवाले नाल ये गल करांगी कि गैरत और तशद्दुद दा मौजू जिहड़ा है 1990 दी दिहाई दे विच क्यों इन्ना ज़्यादा सामने आया और इन्नियां ज़्यादा इहदे ते रिसर्च होईयां और हज़ारां डॉलर दी फंडिंग आई और NGO सामने आईयां। ये जिहड़ा इज्जत दे नाम ते जिहड़ा तशद्दुद सी या गैरत दे नाल जुड़िया होया तशद्दुद सी ये ते सदियां तो सी और ये 1990 तो पहले भी सी ते ये असल दे विच एक अलहदा मौजू है जिहदे ते अलहदा रिसर्च करनी शुरू पेगी कि जिहड़े वेस्टर्न डोनर एजेंसीज NGOs और डिफरेंट प्लेटफॉर्म रिसर्च करन आए साडे हिस्से दे विच साडे रीजन दे विच औरतां दे गैरत दे नाल कतल गैरत दे नाल ते कतल दे हवाले नाल या उन्हां दा की एजेंडा सी की मोटिव सी कि मैं पर्सनली इनू जोड़दी है कलोनीअलिज्म और पोस्ट कलोनीअलिस्ट अप्रोच के नाल ते मैं वो इत्थे हाली ज़्यादा डिटेल च ओहदा जिक्र नहीं करांगी लेकिन वो 1990 दे विच जिहड़ा डोनर एजेंसीज और NGOs के जरिए ऑनर किलिंग लफ्ज कोट एंड कोट पॉपुलर होया ते उहदे बाद फिर इत्थे लोकल लोगों ने अपने तौर ते भी राइटर्स ने अपने तौर ते भी इहदे ते तहकीक करनी शुरू की तारीख दे नाल इस मौजू नूं जोड़न ते बाद मैं बराह रास्त अपनी तहकीकी मालूमात तुहाडे नाल सांझी करांगी और इस तो पहले ये गल जरूर कवांगी कि पिछले 30 सालां दे विच सैकड़ों कहानियां कतल दे वाक़े तशद्दुद या खुदकशियां दे वाक़े फैमिली प्रेशर की वजह नाल
ये सारियां दास्ताना ਜਿਹੜੀਆਂ ਹੈ ਇਹ ਗੂਗਲ ਤੇ ਇੰਟਰਨੈਟ ਤੇ ਤੁਹਾਨੂੰ ਹਜ਼ਾਰਾਂ ਦੀ ਤਾਦਾਦ ਨਾਲ ਮਿਲ ਜਾਣਗੀਆਂ। ਐਂਡ ਉਸ ਤੋਂ ਇਲਾਵਾ ਪਿਛਲੇ 20 ਸਾਲਾਂ ਦੇ ਵਿੱਚ ਲੋਕਲ ਪੁਲਿਸ ਨੇ ਵੀ ਇਹਨੂੰ ਰਿਸਪੌਂਸ ਕੀਤਾ ਔਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਛਾਇਆ ਹੋਈਆਂ, ਸਟੈਟਿਸਟਿਕ ਇਦਾਦੋ ਸ਼ੁਮਾਰ, NGO ਦੀ ਰਿਸਰਚ ਸਟੱਡੀਜ਼ ਔਰ ਉਹਨਾਂ ਦੇ ਜਿਹੜੇ ਵਾਇਲੈਂਸ ਅਗੇਂਸਟ ਵਿਮਨ ਤੇ ਵਰਕਸ਼ਾਪਸ ਔਰ ਬਹੁਤ ਕੁਛ ਪਿਛਲੇ 30 ਸਾਲਾਂ ਦੇ ਵਿੱਚ, ਸਪੈਸ਼ਲੀ 2000 ਤੋਂ ਬਾਅਦ ਦੀ ਗੱਲ ਹੈ। ਤੇ ਇੱਕ ਕਲਿੱਕ ਦੇ ਵਿੱਚ ਹੀ ਹਜ਼ਾਰੋਂ ਵੈਬਸਾਈਟ ਅੱਜ ਖੁੱਲ ਜਾਂਦੀਆਂ ਔਰ ਮੈਂ ਉਹ ਮਾਲੂਮਾਤ ਤੇ ਇੱਥੇ ਨਹੀਂ ਦੁਹਰਾਵਾਂਗੀ। ਮੇਰੀ ਗੱਲਬਾਤ ਤੇ ਬੇਸਿਕਲੀ ਨਾ ਤੇ ਮੈਂ ਕੋਈ ਤਾਰੀਖੀ ਤਫਸੀਲਾਂ ਦੇਵਾਂਗੀ, ਕੋਈ ਬਹੁਤ ਸਾਰੇ 10-12 ਕੇਸ ਮੈਂ ਇੱਥੇ ਡਿਸਕਸ ਕਰਾਂਗੀ, ਐਸੀ ਗੱਲ ਨਹੀਂ ਹੈ। ਬਿਕੋਜ਼ ਮੈਂ ਤੇ ਇੱਥੇ ਤਨਕੀਦੀ ਜਾਇਜ਼ਾ ਲਵਾਂਗੀ ਇਸ ਰਿਸ਼ਤੇ ਦਾ ਔਰ ਇਸ ਤਾਵਨ ਕੋਟ ਐਂਡ ਕੋਟ ਜਿਹੜਾ ਇਹ ਤਾਵਨ ਹੈ ਔਰ ਇਹ ਸਪੋਰਟ ਜਿਹੜੀ ਹੈ ਫੈਮਿਲੀ ਔਰ ਕਮਿਊਨਿਟੀ ਦੀ ਇੱਕ ਦੂਜੇ ਨੂੰ ਔਰਤਾਂ ਦੀ ਜ਼ਿੰਦਗੀ ਦੇ ਮਾਮਲੇ ਵਿੱਚ, ਉਹਨਾਂ ਦੀ ਮੋਰੈਲਿਟੀ ਨੂੰ ਪੁਲਿਸ ਕਰਨ ਦੇ ਮਾਮਲੇ ਦੇ ਵਿੱਚ, ਉਹਨਾਂ ਦੀ ਸੈਕਸ਼ੁਅਲਿਟੀ ਨੂੰ ਕੰਟਰੋਲ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਕੰਟੈਕਸਟ ਦੇ ਵਿੱਚ ਇਹਦਾ ਇੱਕ ਤਨਕੀਦੀ ਜਾਇਜ਼ਾ ਹੈ ਮੇਰੀ ਗੱਲਬਾਤ ਅੱਜ ਦੀ। ਤੇ ਇੱਥੇ ਇਹ ਗੱਲ ਵਾਜ਼ਿਹ ਕਰਦੇ ਹਾਂ ਕਿ ਕਮਿਊਨਿਟੀ ਜਿਹੜੀ ਹੈ ਇਹ ਇੱਕ ਕਮਿਊਨਿਟੀ ਦਾ ਲਫ਼ਜ਼ ਮੈਂ ਯੂਜ਼ ਤੇ ਕੀਤਾ ਹੈ ਟਾਈਟਲ ਦੇ ਵਿੱਚ, ਲੇਕਿਨ ਇਹ ਇੱਕ ਮੁਬਹਿਮ ਜਿਹੀ ਇਸਤਲਾਹ ਹੈ ਔਰ ਇਹਦੇ NGO ਦੇ ਨਾਲ ਹੀ ਆਈ ਸੀ 1990s ਦੇ ਵਿੱਚ ਔਰ ਲੇਕਿਨ ਹੁਣ ਇਹ ਬੜਾ ਫ੍ਰੀਲੀ ਇਸਤੇਮਾਲ ਹੁੰਦੀ ਹੈ ਤੇ ਅਸੀਂ ਉਹਨੂੰ ਇਸ ਤਰ੍ਹਾਂ ਟਰਾਂਸਲੇਟ ਕਰ ਦਈਦਾ ਹੈ ਕਿ ਅਸੀਂ ਲੋਕਲ ਖਾਨਦਾਨ ਜਾਂ ਬਰਾਦਰੀ ਸਿਸਟਮ ਜਾਂ ਗਾਉਂ ਦੇ ਓਵਰਆਲ ਜਿਹੜਾ ਇੱਕ ਨੈਟਵਰਕ ਹੈ ਉਹਨੂੰ ਅਸੀਂ ਕਮਿਊਨਿਟੀ ਕਹਿ ਦਿੰਦੇ ਹਾਂ। ਸਮਟਾਈਮਸ ਇਹ ਮਹੱਲੇ ਸ਼ਹਿਰਾਂ ਦੇ ਵਿੱਚ ਮਹੱਲਿਆਂ ਦੇ ਇਰਦ ਗਿਰਦ ਵੀ ਦਾ ਜਿਹੜਾ ਨੇਬਰਹੁੱਡ ਹੁੰਦਾ ਹੈ ਉਹਨੂੰ ਵੀ ਕਮਿਊਨਿਟੀ ਕਹਿ ਦਿੰਦੇ ਹੈ। ਮੇਰੀ ਦਲੀਲ ਇੱਥੇ ਕੁਛ ਇਸ ਤਰ੍ਹਾਂ ਬਣਦੀ ਹੈ ਕਿ ਪੰਜਾਬ ਦੇ ਵਿੱਚ ਗੈਰਤ ਦੇ ਨਾਂ ਤੇ ਤਸ਼ੱਦਦ ਜਿਹੜਾ ਹੈ ਉਹ ਖਾਨਦਾਨ ਤੇ ਇਲਾਵਾ, ਫੈਮਿਲੀ ਤੋਂ ਇਲਾਵਾ ਕਮਿਊਨਿਟੀ ਦੇ ਇਹ 3 ਜ਼ਾਵੀਏ ਹੈ ਜਿਹਦੇ ਜ਼ਰੀਏ ਹੁੰਦਾ ਹੈ ਜਾਂ ਇਹ 3 ਇਦਾਰੇ ਹੈ ਜਿਹਦੀ ਵਜ੍ਹਾ ਨਾਲ ਖਾਨਦਾਨ ਔਰ ਕਮਿਊਨਿਟੀ ਦੇ ਦਰਮਿਆਨ ਤਾਵਨ ਹੁੰਦਾ ਹੈ। ਕਮਿਊਨਿਟੀ ਜਿਹੜੀ ਹੈ ਉਹ ਇੱਕ ਕਿਸਮ ਦੀ ਇਨਡਾਇਰੈਕਟ ਪੈਟਰਨੇਜ ਫਰਾਹਮ ਕਰਦੀ ਹੈ। ਕਿਸ ਤਰ੍ਹਾਂ? ਖਾਮੋਸ਼ ਰਹਿਣ ਨਾਲ, ਮੂੰਹ ਦੂਸਰੀ ਤਰਫ ਫੇਰ ਲੈਣ ਨਾਲ, ਉਸ ਤੋਂ ਇਲਾਵਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਖਾਨਦਾਨ ਨੂੰ ਜਿਹੜਾ ਤਸ਼ੱਦਦ ਹੋ ਰਿਹਾ ਹੁੰਦਾ ਹੈ ਕਿਸੇ ਖਾਨਦਾਨ ਦੀ ਔਰਤ ਤੇ ਉਹਨੂੰ ਇਗਨੋਰ ਕਰਨ ਨਾਲ, ਤੇ ਇਹ ਕਿਸਮ ਦੀ ਪੈਟਰਨੇਜ ਕਮਿਊਨਿਟੀ ਕ੍ਰੀਏਟ ਕਰਦੀ ਹੈ। ਤੇ ਫਿਰ ਉਹਦੇ ਕੰਟੈਕਸਟ ਦੇ ਵਿੱਚ ਹੀ ਲੀਗਲ ਲੀਨੀਅੰਸੀ ਪੈਦਾ ਹੁੰਦੀ ਹੈ। ਉਸ ਕੰਟੈਕਸਟ ਦੇ ਵਿੱਚ ਜਿੱਥੇ ਅਸੀਂ ਘਰ ਔਰ ਕਮਿਊਨਿਟੀ ਦੇ ਦਰਮਿਆਨ ਤਾਵਨ ਨੂੰ ਸਟੱਡੀ ਕਰਦੇ ਹਾਂ, ਉਹ ਲੀਗਲ ਲੀਨੀਅੰਸੀ ਮੈਂ ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਗੱਲ ਨਹੀਂ ਕਰ ਰਹੀ ਹੈ, ਜੋ ਕਿ ਉਹ ਵੀ ਕੁਛ ਐਗਜ਼ਾਮਪਲ ਸਾਨੂੰ 1980s ਦੇ ਵਿੱਚ ਮਿਲਦੀਆਂ ਹੈ ਪਾਕਿਸਤਾਨ ਵਿੱਚ ਔਰ ਪੰਜਾਬ ਦੇ ਵਿੱਚ ਵੀ। ਲੇਕਿਨ ਮੈਂ ਗੱਲ ਕਰ ਰਹੀ ਹਾਂ ਲੋਕਲ ਲੀਗਲ ਸਿਸਟਮ ਦੇ ਵਿੱਚ, ਜਿਹਦੇ ਵਿੱਚ ਪੰਚਾਇਤ ਹੈ, ਜਿਹਦੇ ਵਿੱਚ ਕਚਹਿਰੀ ਹੈ, ਜਿਹਦੇ ਵਿੱਚ ਜਿਰਗਾ ਔਰ ਉਹ ਚੜ੍ਹਦੇ ਪੰਜਾਬ ਵੱਲ ਖੱਪ, ਸਾਵਰ ਖੱਪ ਔਰ ਉਹ ਕਾਸਟ ਪੰਚਾਇਤ ਜਿਹੜੀ ਹੈ, ਕਾਸਟ ਕੋਰਟਸ ਹੈਗੀਆਂ, ਤੇ ਉਹ ਜਿਸ ਤਰ੍ਹਾਂ ਇਗਨੋਰ ਕਰਦੀਆਂ ਇਹਨਾਂ ਇਸ਼ੂਜ਼ ਨੂੰ, ਉਹ ਇੱਕ ਕਮਿਊਨਿਟੀ ਦੀ ਪ੍ਰੈਕਟਿਸਿਸ ਦਾ ਹਿੱਸਾ ਹੀ ਬਣ ਜਾਂਦਾ ਹੈ। ਔਰ ਫਿਰ ਪੋਲੀਟੀਕਲ ਕੈਲਸਨੈਸ ਯਾਨੀ ਪੋਲੀਟੀਕਲ ਅਗੇਨ ਇਹ ਨਹੀਂ ਕਿ ਵਜ਼ੀਰ ਆਜ਼ਮ ਜਾਂ ਮਿਨਿਸਟਰਸ ਦੀ ਲੈਵਲ ਤੇ ਮੈਂ ਗੱਲ ਕਰ ਰਹੀ ਹਾਂ, ਹਾਲਾਂਕਿ ਪੰਜਾਬ ਦੇ ਵਿੱਚ ਤੇ ਪੰਜਾਬ ਅਸੈਂਬਲੀ ਦੇ ਵਿੱਚ ਤੇ ਸਾਡੇ ਕੋਲ ਇੱਧਰ ਇਹ ਵੀ ਐਗਜ਼ਾਮਪਲ ਮੌਜੂਦ ਹੈਗੀਆਂ ਕਿ ਜਿਹੜੀ ਸਾਡੇ MP ਔਰ MNA ਹੈ ਤੇ ਉਹ ਇਸ ਮਾਮਲੇ ਦੇ ਵਿੱਚ ਬਹੁਤ ਸੈਂਸਿਟਿਵ ਹੁੰਦੇ ਹੈ ਕਿ ਇਹ ਤੇ ਗੈਰਤ ਦਾ ਮਾਮਲਾ ਹੈ ਤੇ ਮਰਦਾਂ ਦਾ ਮਤਲਬ ਖਾਨਦਾਨਾਂ ਦਾ ਮਾਮਲਾ ਹੈ, ਇੱਥੇ ਤੇ ਫਾਲਤੂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਗੱਲ ਕਰ ਰਹੀ ਹਾਂ ਲੋਕਲ ਪੋਲੀਟੀਕਲ ਕੈਰੈਕਟਰਸ ਦੀ, ਐਕਟਰਸ ਦੀ। ਚੌਧਰੀ ਨੰਬਰਦਾਰ ਘਰ ਦੇ ਇੱਥੇ ਆਸ-ਪਾਸ ਦੇ ਜਿਹੜੇ ਲੋਕਲ ਪੋਲੀਟੀਕਲੀ ਐਕਟਿਵ ਲੋਕ ਨੇ ਕਿ ਉਹ ਬਿਲਕੁਲ ਕੈਲਸ ਹੁੰਦੇ ਹੈ, ਉਹਨਾਂ ਲਈ ਇਹ ਇਸ਼ੂਜ਼ ਜਿਹੜੇ ਹੈ ਉਹ ਐਗਜ਼ਿਸਟ ਨਹੀਂ ਕਰਦੇ।
ਅਨਲੈਸ ਕਿ ਕਿਸੇ ਦੀ ਕੋਈ ਉਹਨਾਂ ਤੋਂ ਤੇ ਕੋਈ ਬੜੀ ਲੈਵਲ ਤੋਂ ਪ੍ਰੈਸ਼ਰ ਆਵੇ ਤੇ ਫਿਰ ਉਹ ਇਹਦੇ ਤੇ ਤਵੱਜੋ ਦੇਣਗੇ। ਤੇ ਉਹ ਇਸ ਪੈਟਰਨੇਜ, ਲੀਨੀਅੰਸੀ ਔਰ ਕੈਲਸਨੈਸ ਜਾਂ ਬੇਹਿੱਸੀ ਜਿਹੜੀ ਹੈ ਉਹਦੇ ਨਤੀਜੇ ਦੇ ਵਿੱਚ ਜਿਹੜਾ ਸਾਡਾ ਕੰਟੈਕਸਟ ਬਣਦਾ ਹੈ ਉਹ, ਔਰ ਉਹਦੇ ਵਿੱਚ ਉਹ ਫੈਮਿਲੀ ਜਿਸ ਵਕਤ ਇਹ ਤਸ਼ੱਦਦ ਕਰ ਰਹੀ ਹੁੰਦੀ ਹੈ ਤੇ ਉਹਨੂੰ ਕੋਈ ਉਹ ਜਿਹੜੀ ਵਿਕਟਮ ਹੁੰਦੇ ਨੇ ਉਹਨਾਂ ਨੂੰ ਕੋਈ ਰਿਸਪਾਈਟ, ਉਹਨਾਂ ਨੂੰ ਕੋਈ ਤਲਾਫੀ ਨਹੀਂ ਮਿਲਦੀ ਹੈ, ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲਦੀ ਹੈ। ਔਰ ਇਹ ਤਿੰਨੋਂ ਅਦਾਰੇ ਜ਼ਾਹਿਰ ਹੈ ਕਿ ਇਹ ਤਿੰਨੋਂ ਜਿਹੜੇ ਜ਼ਾਵੀਏ ਖਲਾ ਦੇ ਵਿੱਚ ਤੇ ਕੰਮ ਨਹੀਂ ਕਰਦੇ। ਇਨਸਾਨ ਦਾ ਮਾਦੀ ਪਸ ਮੰਜ਼ਰ ਜਾਂ ਜ਼ਮੀਨੀ ਹਕੀਕਤ ਤੇ ਉਸ ਜਗ੍ਹਾ ਦਾ ਇਕਤਸਾਦੀ ਨਿਜ਼ਾਮ ਜਾਂ ਮੋਡ ਆਫ ਪ੍ਰੋਡਕਸ਼ਨ ਹੁੰਦਾ ਹੈ, ਔਰ ਕਲੈਕਟਿਵਿਸਟ ਐਗਰੀਕਲਚਰਲ ਮੋਡ ਆਫ ਪ੍ਰੋਡਕਸ਼ਨ ਦੇ ਵਿੱਚ ਤੇ ਖਾਸ ਤੌਰ ਤੇ ਇਹ ਕਮਿਊਨਿਟੀ ਔਰ ਫੈਮਿਲੀ ਦਾ ਬਹੁਤ ਗਹਿਰਾ ਤਾਲੁਕ ਹੁੰਦਾ ਹੈ ਔਰ ਗਹਿਰਾ ਨੈਟਵਰਕ ਹੁੰਦਾ ਹੈ। ਇਹਨਾਂ ਤਿੰਨੋਂ ਅਦਾਰਿਆਂ ਦੇ ਤਾਵਨ ਨੂੰ ਜਨਮ ਦੇਣ ਦਾ ਔਰ ਇਹਨਾਂ ਨੂੰ ਸਮਝਣ ਦਾ ਔਰ ਇਹਨਾਂ ਦੀ ਤਹਿ ਤੱਕ ਪਹੁੰਚਣੇ ਲਈ ਮੇਰੀ ਤਵੱਜੋ ਘਰ, ਖਾਨਦਾਨ ਔਰ ਖਾਸ ਤੌਰ ਤੇ ਘਰ ਦੇ ਇਦਾਰੇ ਤੇ, ਘਰ ਦੇ ਇੰਸਟੀਟਿਊਸ਼ਨ ਮੈਂ ਉਹਨੂੰ ਕਹਾਂਗੀ, ਆਈ ਡੋਂਟ ਨੋ ਕਿ ਪਤਾ ਨਹੀਂ ਇਦਾਰਾ ਸਹੀ ਲਫ਼ਜ਼ ਹੈ ਕਿ ਨਹੀਂ ਦਾ, ਉਹਦੇ ਤੇ ਤਵੱਜੋ ਦੇਣ ਦੀ ਜ਼ਿਆਦਾ ਜ਼ਰੂਰਤ ਹੈ। ਬਿਲਕੁਲ ਮਾਈਕਰੋ ਲੈਵਲ ਤੇ, ਛੋਟੀ ਲੈਵਲ ਤੇ ਬਗਾਵਤ, ਇਤਜਾਜ, ਉਹਦੇ ਤੇ ਰੱਦੇ ਅਮਲ, ਫਿਰ ਇਹ ਸਭ ਤੇ ਘਰ ਤੋਂ ਹੀ ਸ਼ੁਰੂ ਹੁੰਦੇ ਹੈ। ਘਰ ਤੋਂ ਨਿਕਲ ਕੇ ਮਾਮਲਾ ਇਰਦ ਗਿਰਦ ਲੋਕਾਂ, ਪਿੰਡ, ਬਰਾਦਰੀ ਜਾਂ ਮੁਹੱਲੇ ਤੱਕ ਜਾਂਦਾ ਹੈ ਔਰ ਉਹਨੂੰ ਮਿਲ ਕੇ ਜਾਂ ਉਹਨੂੰ ਹੱਲ ਕਰਨ ਵਾਸਤੇ ਲੋਕਲ ਕਾਨੂੰਨੀ ਪਲੇਟਫਾਰਮ ਇਸਤੇਮਾਲ ਹੁੰਦਾ ਹੈ। ਜਿਰਗੇ ਪੰਚਾਇਤਾਂ ਤੇ ਅਸੀਂ ਪੰਜਾਬ ਦੇ ਵਿੱਚ ਵੀ ਬਹੁਤ ਇੱਧਰ ਵੀ ਸੁਣਦੇ ਹਾਂ, ਜਿਰਗੇ ਪੰਚਾਇਤ ਔਰ ਕਚਹਿਰੀਆਂ, ਔਰ ਇਹਦੇ ਨਾਲ ਹੀ ਇਹ ਮਾਮਲਾ ਜਿਹੜਾ ਹੈ ਇਹ ਲੋਕਲ ਸਿਆਸੀ ਵਡੇਰਿਆਂ ਕੋਲ ਵੀ ਜਾਂਦਾ ਹੈ, ਉਹ ਫੈਸਲੇ ਕਰਦੇ ਹੈ। ਇਦਾਰੇ ਕਿਉਂ ਸਰਗਰਮ, ਇਹ ਸਾਰੀਆਂ ਫੋਰਸਿਸ ਕਿਉਂ ਸਰਗਰਮ ਹੋ ਜਾਂਦੀਆਂ ਹੈ ਔਰ ਇਹ ਸਾਰੇ ਕਿਉਂ ਇੱਕ ਦੂਜੇ ਨਾਲ ਤਾਵਨ ਕਰਦੇ ਹੈ। ਮੈਂ ਸਰਗੋਦਾ 'ਚ ਇੱਕ ਕੁਝ ਕੇਸਿਸ ਤੇ ਰਿਸਰਚ ਕਰ ਰਹੀ ਸੀ ਤੇ ਉੱਥੇ ਇੱਕ ਚੌਧਰੀ ਨੇ ਮੈਨੂੰ ਬੋਲਿਆ ਕਿ ਸਾਡੇ ਘਰਾਂ ਦੀਆਂ ਧੀਆਂ ਭੈਣਾਂ ਤੇ ਬੀਵੀਆਂ, ਸਾਡੇ ਘਰਾਂ ਦੇ ਵਿੱਚ ਵੀ ਧੀਆਂ ਭੈਣਾਂ ਤੇ ਬੀਵੀਆਂ ਹੈਗੀਆਂ ਤੇ ਸਾਡੇ ਘਰਾਂ ਵਿੱਚ ਵੀ ਜਵਾਨ ਲੜਕੇ ਹੈ ਤੇ ਅੱਜ ਅਸੀਂ ਦੂਸਰੇ ਦਾ ਪਰਦਾ ਰੱਖਾਂਗੇ ਤੇ ਕੱਲ ਨੂੰ ਸਾਡੀ ਇੱਜ਼ਤ ਵੀ ਬਚੇਗੀ। ਤੇ ਇਹ ਇੱਕ ਜੁਮਲੇ ਦੇ ਵਿੱਚ ਉਹ ਕੋਆਪਰੇਸ਼ਨ ਔਰ ਤਾਵਨ ਜਿਹੜਾ ਹੈ ਨਾ ਉਹ ਵਾਜ਼ੇ ਹੁੰਦਾ ਹੈ। ਤੇ ਇੱਕ ਘਰ ਦੀ ਇੱਜ਼ਤ ਬਚਾਉਣ ਵਾਸਤੇ ਇਹ ਤਿੰਨੋਂ ਫੋਰਸਿਸ ਜਿਹੜੇ ਕੰਮ ਕਰਦੀਆਂ ਔਰ ਜਿਹਦੇ ਨਤੀਜਾ ਕੀ ਹੁੰਦਾ ਹੈ ਕਿ ਇੱਕ ਕਲਚਰ, ਇੱਕ ਐਨਵਾਇਰਨਮੈਂਟ ਬਣਦਾ ਹੈ ਜਿਹਦੇ ਵਿੱਚ ਇਸ ਕਿਸਮ ਦੇ ਤਸ਼ੱਦਦ ਦੀ ਸੋਸ਼ਲ ਲੈਜਿਟੀਮੇਸੀ ਹੁੰਦੀ ਹੈ, ਉਹ ਕ੍ਰੀਏਟ ਹੁੰਦੀ ਹੈ। ਔਰ ਇਹ ਕੋਈ ਮਤਲਬ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਔਰ ਇਹ ਅਗਰ ਕਿਸੇ ਔਰਤ ਨੇ ਜਾਂ ਕਪਲ ਨੇ ਖੁਦਕੁਸ਼ੀ ਕਰ ਲਈ ਹੈ ਕਿਸੇ ਪ੍ਰੈਸ਼ਰ ਦੇ ਵਿੱਚ ਤੇ ਉਹ ਕੋਈ ਐਡਾ ਵੱਡਾ ਕੋਈ ਇਸ਼ੂ ਨਹੀਂ ਹੈ ਔਰ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਦੈਨ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਸੋਸ਼ਲ ਐਕਸੈਪਟੈਂਸ ਹੋ ਜਾਂਦੀ ਹੈ। ਫਿਰ ਇੱਕ ਜਿਹਨੂੰ ਕਹਿੰਦੇ ਆ ਕਿ ਨਾਰਮਲਾਈਜੇਸ਼ਨ ਆਫ ਵਾਇਲੈਂਸ ਕਲਚਰ, ਇਹਦੇ ਤੇ ਬਹੁਤ ਸਟੱਡੀਜ਼ ਹੈ ਇਹਦੇ ਤੇ, ਔਰ ਇਹਦੇ ਵਿੱਚ ਜਿਹੜਾ ਮੇਨ ਕਲਪ੍ਰਿਟ ਸਮਝਿਆ ਜਾਂਦਾ ਹੈ ਉਹ ਕਮਿਊਨਿਟੀ ਔਰ ਇਰਦ ਗਿਰਦ ਦੇ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਹੀ ਸਮਝਿਆ ਜਾਂਦਾ ਹੈ, ਐਕਸੈਪਟੈਂਸ ਆਫ ਵਾਇਲੈਂਸ ਨੂੰ। ਔਰ ਫਿਰ ਕਲਚਰ ਆਫ ਸਾਇਲੈਂਸ ਜਿਹੜਾ ਇਹਦਾ ਨਤੀਜਾ ਹੁੰਦਾ ਹੈ ਕਿ ਹਸ਼ ਹਸ਼ ਖਾਮੋਸ਼ੀ। ਤੇ ਵਾਪਸ ਘਰ ਔਰ ਖਾਨਦਾਨ ਦੇ ਕਿਰਦਾਰ ਦੀ ਗੱਲ ਕਰਦੇ ਹੋਏ ਇਨਸਾਨੀ ਮੁਆਸ਼ਰੇ ਵਿੱਚ ਇਦਾਰੇ, ਜਾਂ ਮੈਂ ਇਹ ਕਹਾਂਗੀ ਕਿ ਇਨਸਾਨੀ ਮੁਆਸ਼ਰੇ ਦੇ ਵਿੱਚ ਇਦਾਰੇ ਜਿਹੜੇ ਹੁੰਦੇ ਇਹ ਕੋਈ ਫਰੋਜ਼ਨ ਪਲੇਟਫਾਰਮ ਨਹੀਂ ਹੁੰਦੇ। ਇੱਥੇ ਤਬਦੀਲੀਆਂ ਆਉਂਦੀਆਂ ਹੈ ਲੇਕਿਨ ਤਬਦੀਲੀਆਂ ਦੇ ਵਿੱਚ ਆਉਣ ਦੀ ਵਜ੍ਹਾ ਹੁੰਦੀ ਹੈ ਔਰ ਤਬਦੀਲੀਆਂ ਦੀ ਰਫ਼ਤਾਰ ਔਰ ਜ਼ਾਵੀਏ ਮੁਖਤਲਿਫ ਹੁੰਦੇ ਹੈ। ਤੇ ਪੰਜਾਬ ਦੇ ਵਿੱਚ ਖਾਨਦਾਨ ਔਰ ਬਰਾਦਰੀਆਂ ਵਿੱਚ ਤਬਦੀਲੀਆਂ ਆਈਆਂ ਕਈ ਸਦੀਆਂ ਦੇ ਵਿੱਚ ਵੀ ਔਰ ਪਿਛਲੀਆਂ ਕਈ ਦਹਾਈਆਂ ਦੇ ਵਿੱਚ ਵੀ, ਔਰ ਪਿਛਲੀ 3 ਦਹਾਈਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਆਈਆਂ, ਲੇਕਿਨ ਉਹ ਜ਼ਿਆਦਾਤਰ ਪਬਲਿਕ ਸੈਕਟਰ ਦੇ ਵਿੱਚ ਕਾਬਲੇ ਕਬੂਲ ਹੁੰਦੀਆਂ।
ਤੇ ਜਿੱਥੇ ਘਰ ਦੀ ਔਰਤ ਦਾ ਮਾਮਲਾ ਆਉਂਦਾ ਹੈ, ਜਿੱਥੇ ਸ਼ਾਦੀ ਦਾ ਬੱਚਿਆਂ ਦੀ ਸ਼ਾਦੀ ਦਾ ਮਾਮਲਾ ਆਉਂਦਾ ਹੈ, ਜਾਂ ਜਿੱਥੇ ਜਿਹਨੂੰ ਕਹਿੰਦੇ ਹੈ ਕਿ ਜ਼ਰ ਜ਼ਮੀਨ ਦਾ ਮਕੂਲਾ ਸਾਹਮਣੇ ਆਉਂਦਾ ਹੈ, ਤੇ ਉੱਥੇ ਤੇ ਫਿਰ ਫੈਮਿਲੀ ਔਰ ਕਮਿਊਨਿਟੀ ਦਾ ਰੋਲ ਚੇਂਜ ਹੋ ਜਾਂਦਾ ਹੈ। ਇਸ ਜ਼ਰ ਜ਼ਮੀਨ ਦੀ ਸ਼ਕਲ ਨੂੰ ਤਬਦੀਲ ਹੋ ਕੇ ਅੱਜ ਵੀ ਮਤਲਬ ਇਹ ਕਿ ਘਰ ਦੀ ਔਰਤ ਦੀ ਸੈਕਸ਼ੁਅਲਿਟੀ ਦਾ ਕੰਟਰੋਲ, ਉਹਦੇ ਘਰ ਦੀ ਜਿਹੜਾ ਹੈ ਇਕਨੋਮਿਕ ਉਹਨਾਂ ਦੀ ਸਰਵਾਈਵਲ ਜਾਂ ਇਕੋਨਮੀ ਦੇ ਨਾਲ, ਘਰ ਦੀ ਇਕੋਨਮੀ ਦੇ ਨਾਲ ਜੁੜੇ ਹੋਏ ਜਿਹੜੇ ਇਸ਼ੂ ਹੈ, ਉਹ ਸਾਰੇ ਮਿਲ ਕੇ एक खानदान दे लोग कैलकुलेशन करते हैं कि किथे किस औरत या किथे किस मर्द की या लड़के या लड़की की शादी होनी चाहिए है, या इकट्ठे पैसा या कारोबार या कैपिटल जिहड़ा है, जे 100 साल पहले ये मिसाल जानसर जमीन की बनी सी कि फसाद की जड़ है, तो अज भी ये कोई एडी दूर नहीं हुई है पंजाब दे विच। अच्छा, इत्थे अगर मैं हिस्टोरिकल मटीरियलिज्म या तारीखी मादियत की दलील के मुताबिक तजिया करा तो ये सामने आता है कि मादी कुव्वतां ही खानदानी निज़ाम, बरादरी, कानूनी, सियासी और मजहबी निज़ाम नूं तशकील देंदियां ने, ते मादी कुव्वतां दे विच तब्दीली ही मुआशरियां दी तब्दीली का सबब बनती है। ते ये मादी तब्दीली तो गुजरे हुए मुआशरे उन्हां दे सैक्शुअल रिलेशन उस हिसाब नाल चेंज हुंदे है, उन्हां दी सैक्शुअल प्रेफरेंसिस, उन्हां दी मोरैलिटीज जिहड़ियां उस हिसाब नाल तब्दील हुंदियां है। और इत्थे जिस वक्त जिहड़ा पब्लिक सैक्टर है या इकनॉमिक सैक्टर है वो चेंज हो जाता है, लेकिन घर के मामले च और खास तौर पर औरतां दे मामले दे विच जिस वेले व्यूज चेंज नहीं हुंदे ते उत्थे टकराव हुंदा है। और वो टकराव करन वालियां जिहड़ियां घर दीयां औरतां हुंदियां ने, क्योंकि उन्हां नूं भी एक्सपोजर मिलदा है, उन्हां नूं भी तालीम मिलदी है और या उन्हां नूं मौके मिलते हैं, जिहदी वजह दे नाल यंग लड़के और लड़कियां अपना राइट असर्ट करना चाहते हैं। और इस टकराव का नतीजा सब तो पहले घर दे विच तनाव की सूरत च हुंदा है, और इस तनाव और टाकरे दे विच पंजाब के घरां दे विच रोमांटिक लव का लफ्ज़ लेना या उहदा नाम ही लेना एक बड़ा जिन्हों कहते टैबू समझा जाता है। और फैमिली जिहड़ी हुंदी है उस बच्चे बच्चियां दी शादी का हक जिहड़ा है, डिसाइड करन दा हक है, वो 100% अपने कोल रखना चाहती है। और अगर ये कपल या लड़की या लड़के का इंटरेस्ट कोई शो होवे और जिदे नाल शादी करना चाहते या जिदे विच इंटरस्टेड हुंदे, अगर वो गलत पासे दे बंदे या औरत दे नाल हो जाए तो फिर उत्थे खानदान की गैरत, खानदान के मर्दां की गैरत जाग जाती है, भाई भरा, चाचे ताए। और ये गलत पासा कोट एंड कोट, ये गलत पासा की है, ये मुख्तलिफ जात, गोत, मजहब, कबीला और समाजी रुतबा भी। तो जरूरी नहीं है कि एक गैरत बेटे या बेटी के गलत फैसलों से ही जागे, बल्कि तलाक याफ्ता बीवी या तलाक का मुतालबा करने वाली बीवी या बेटी दा अपने हक लई खड़े होना या असर्ट होना, वो भी इस घर के मर्दां दी गैरत नूं ललकार सकता है। जरूरी नहीं कि माँ बाप की मर्जी के मुताबिक शादी ना करन दी सूरत दे विच कोई होर लड़की दा या लड़के दा अफेयर होवे, लेकिन उन्हों इस तरह लिया जाता है कि जरूर इत्थे कोई ना कोई उहदी दिलचस्पी होएगी जिहदी वजह नाल वो माँ बाप की चॉइस नूं इनकार कर रहे हैं। ज़्यादातर केसिस दे विच औरत दे मामले च घर वालियां दी बर्दाश्त जिहड़ी है वो 0 हुंदी है। लड़कियां दे मामले दे विच लीनियंसी है, निगोशिएशन भी है उत्थे, और उत्थे उन्होंने रियायत देण दी बेटे दी चॉइसिस के सिलसिले दे विच रियायत देण दी गुंजाइश मौजूद हुंदी है, लेकिन ज़्यादातर केसिस दे विच बेटियां या भैणां दी चॉइसिस के मुतालिक 0 टॉलरेंस है।
ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ ਟੌਪਿਕ ਦੇ ਹਿਸਾਬ ਨਾਲ ਕਿ ਤੁਸੀਂ ਸਾਰੇ ਤੋਂ ਮਤਲਬ ਫੈਮਿਲੀ ਦੇ ਤਨਾਜ਼ਰ ਦੇ ਵਿੱਚ ਘਰ ਵਾਲੇ ਮਰਦਾਂ ਦਾ ਹੀ ਰੋਲ ਨਹੀਂ ਹੁੰਦਾ, ਬਲਕਿ ਬਾਜ਼ ਦਫਾ ਘਰ ਦੀ ਔਰਤ ਵੀ ਉਸ ਤਸ਼ੱਦਦ ਦਾ ਹਿੱਸਾ ਬਣਦੀ ਹੈ। ਮਾਂ ਜਾਂ ਭਾਬੀ ਦੇ ਰੋਲ ਦੀਆਂ ਮਿਸਾਲਾਂ ਸਾਨੂੰ ਤਾਰੀਖ ਦੇ ਵਿੱਚ ਵੀ ਮਿਲਦੀਆਂ, ਔਰ ਉਸ ਤਸ਼ੱਦਦ ਦਾ ਹਵਾਲਾ ਅਸੀਂ ਮੌਜੂਦਾ ਬਹੁਤ ਸਾਰੇ ਕੇਸਿਸ ਨੂੰ ਮੈਂ ਸਟੱਡੀ ਕੀਤਾ ਜਿੱਥੇ ਇਹ ਮਿਲਿਆ ਕਿ ਮਾਂ ਨੇ ਵੀ कुछ जगह ते ऐसे लगा कि जैसे माँ ने भी मजबूरी च नहीं बाप का साथ दिता तशद्दद के हवाले नाल, बल्कि उन्हें जस्टिफाई किया इस चीज़ नूं और उन्हें इंटरनलाइज कर लिया सी उस सोच नूं जिहड़ी करते मर्दां दे विच भी सी। ते बाज़ दफ़ा जिहड़ा है वो माँ भी घर दे एक सतून दे तौर ते जिस वेले सामने आंदी है ते उस तशद्दद करन दा हिस्सा बनती है। ते इत्थे सवाल ये आंदा है कि औरत क्यों बनती है, स्पैशली बेटी या भैन के सिलसिले दे विच या नंद के सिलसिले दे विच, शादीशुदा या गैर शादीशुदा नंद दे जिंदगी के मुतालिक फैसलियां दे विच। ते इत्थे मैं एक शेयर करांगी, बड़े मशहूर तारीखदान है गर्डा लर्नर, उन्होंने औरतों की 4000 साल की हिस्ट्री ते और पेट्रियार्की दी रूट्स ते बहुत सेमिनल किताब लिखी हुई है। गर्डा लर्नर की किताब का टाइटल है द क्रिएशन ऑफ पेट्रियार्की। अच्छा, ਉਹਦੇ ਅਲਫਾਜ਼ ਇਹ 1986 ਵਿੱਚ ਛਾਇਆ ਹੋਈ ਸੀ ਔਰ ਅੱਜ ਤੱਕ ਯੂਨੀਵਰਸਿਟੀਆਂ ਦੇ ਵਿੱਚ ਔਰ ਰਿਸਰਚ ਦੇ ਵਿੱਚ ਇਸਤੇਮਾਲ ਹੁੰਦੀ ਹੈ। ਔਰ ਇਹਦੇ ਪੇਜ ਨੰਬਰ 217 ਤੋਂ ਮੈਂ ਕੁਝ ਅਲਫਾਜ਼ ਨੂੰ ਟਰਾਂਸਲੇਟ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਗਰਡਾ ਲਰਨਰ ਇਹ ਕਹਿੰਦੀ ਹੈ ਕਿ ਪਿਦਰਸ਼ਾਹੀ ਨਿਜ਼ਾਮ ਯਾਨੀ ਪੈਟਰੀਆਰਕੀ औरतों के तावन के नाल ही चल सकती है। ये तावन और ये चली है बैक इन हिस्टरी, ये तावन कई जरिया के नाल हासिल किया जाता है। घर दी औरतों की गल हो रही है, जेड़े ये औरतां अपने आप इंटरनलाइज कर लेंदियां जेंडर इंडोक्ट्रीनेशन नूं और उन्होंने जेंडर इंडोक्ट्रीनेशन हो जाती है और उन्होंने पेट्रियार्कल सिस्टम जिहड़ा है वो तालीम तो महरूम रखता है। औरतों नूं उन्हां दी तारीख दे इल्म तो महरूम रखा जाता है। औरतों नूं मुअज़्ज़ज़ और नीच दे दर्जे दे विच लेबल लगा के तकसीम कर दिता जाता है, यानी खानदानी औरत, नीच औरत, शरीफ औरत, बरकिरदार औरत और ज़ीनी तशद्दद का खौफ पैदा करके दे जरिए ज़ीनी तशद्दद के जरिए खौफ पैदा करके उन्होंने एक किस्म का कन्फाइन कर दिता जाता है घर के अंदर। सियासी और इकतसादी जराए तो भी उन्होंने पहुँच नहीं होंदी है उत्थे तक, और वो औरतां जिहड़ियां ताबेदार होण या जिहड़ियां फैमिली नॉर्म्स नूं रिस्पैक्ट करन, उन्होंने फिर पेट्रियार्कल सिस्टम जिहड़ा है उहदा रिवॉर्ड भी दिंदा है। ते अगर किसी ने कोटेशन नूं अंग्रेजी दे विच इनू नोट करना है तो ये पेज नंबर 217 है गर्डा लर्नर की बुक द क्रिएशन ऑफ पेट्रियार्की और 1986 दे विच पब्लिश हुई सी। अच्छा, ये तो एकेडमिकली ये चीज़ मैं मेरे इल्म चाहिए, लेकिन मैं तो पर्सनली ये चीज़ां देखियां। मेरी फील्ड रिसर्च दे विच बहुत सारे ऐसे वाक़े आए सामने जिथे लड़कियां जिहड़ियां वो ते अपनी मावां दे मुतालिक उन्होंने कंप्लेन की कि बाप नालों ज़्यादा तो माँ ने सानू मारिया या बाप नालों ज़्यादा तो माँ ने फोर्स करके साडी शादी करवाई। इत्थे एक मिसाल जिहड़ा वाक़या लाहौर दे विच होया सी उहदे मिसाल दवांगी। मशहूर वकील हिना चलानी दे ऑफिस दे विच समिया सरवर दा मर्डर होया सी। 29 years old विमेन
ਉਹ ਤਲਾਕ ਦੇ ਕਾਗਜ਼ ਤਿਆਰ ਕਰਨ ਲਈ ਉਹਦੇ ਆਫਿਸ ਆਈ ਸੀ। ਮਾਂ ਦੀ ਮੁਲਾਕਾਤ ਦੇ ਦੌਰਾਨ ਮਾਂ ਦੇ ਨਾਲ ਆਏ ਹੋਏ ਗਾਰਡ ਨੇ ਉਹਨੂੰ ਗੋਲੀ ਮਾਰ ਦਿੱਤੀ ਔਰ ਉਹਦੀ ਮੌਜੂਦ ਔਰ ਉਸ ਤੋਂ ਬਾਅਦ ਮਾਂ ਨੇ ਉੱਠ ਕੇ ਬੇਟੀ ਨੂੰ ਨਹੀਂ ਦੇਖਿਆ, ਉਹ ਉੱਥੋਂ ਫਰਾਰ ਹੋ ਗਏ। ਅੱਛਾ, 1999 ਦੇ ਵਿੱਚ ਇੱਕ ਕੇਸ ਮੈਂ 2-3 ਮਹੀਨੇ ਇਸ ਕੇਸ ਨਾਲ ਅਟੈਚ ਰਹੀ। ਹੁਮੈਰਾ ਖੋਖਰ ਕੇਸ ਬੜਾ ਮਸ਼ਹੂਰ ਹੈ, ਇਹਦੀ ਵੀ ਇਨਫੋਰਮੇਸ਼ਨ ਪਬਲਿਕ ਹੈ ਔਰ ਗੂਗਲ ਤੇ ਮਿਲਦੀ ਹੈ। ਇਸ ਵਾਸਤੇ ਮੈਂ ਇਹ ਕੁਝ ਨਾਮ ਲੈ ਰਹੀ ਹਾਂ ਕੁਝ ਕੇਸਿਸ ਦੇ। ਮੇਰੀ ਮੁਲਾਕਾਤ ਹੁਮੈਰਾ ਨਾਲ ਕਰਾਚੀ ਦਾਰੁਲ ਅਮਾਨ ਵਿੱਚ ਹੋਈ। ਮੈਂ ਉਦੋਂ ਸ਼ੈਲਟਰਸ ਤੇ ਕੰਮ ਕਰ ਰਹੀ ਸੀ ਤੇ ਹੁਮੈਰਾ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕਰ ਲਈ ਸੀ। ਉਹਨੂੰ ਉਹ ਰਿਸ਼ਤਾ ਪਸੰਦ ਨਹੀਂ ਸੀ ਜਿਹੜਾ ਉਹਦੇ ਚਾਚੇ ਦੇ ਪੁੱਤਰ ਨਾਲ ਉਹਦੇ ਮਾਂ-ਬਾਪ ਕਰਨਾ ਚਾਹ ਰਹੇ ਸੀ ਤੇ ਉਹ ਨਿਕਾਹ ਕਰਕੇ ਤੇ ਘਰੋਂ ਨਿਕਲ ਕੇ ਤੇ ਕਰਾਚੀ ਆ ਗਈ ਤੇ ਉੱਥੇ ਉਹਨੂੰ ਧਮਕੀਆਂ ਮਿਲੀਆਂ, ਉੱਥੇ ਜਾਨ ਦਾ ਖਤਰਾ ਸੀ ਦੋਨਾਂ ਨੂੰ। ਉਹ ਛੁਪਤੇ ਛੁਪਾਉਂਦੇ ਪੁਲਿਸ ਸਟੇਸ਼ਨ ਪਹੁੰਚੇ ਤੇ ਉਹਨੂੰ ਦਾਰੁਲ ਅਮਾਨ 'ਚ ਰੱਖਿਆ ਗਿਆ। 2 ਮਹੀਨੇ ਤੱਕ ਉਹਦੀ ਲੀਗਲ ਫਾਈਟ ਚਲੀ ਔਰ ਮੈਂ ਇਸ ਅਰਸੇ ਦੇ ਦੌਰਾਨ ਉਹਦੇ ਨਾਲ ਅਟੈਚ ਰਹੀ ਔਰ ਡੇਲੀ ਬੇਸਿਸ ਤੇ ਉਹ ਕੇਸ ਕਿਸ ਤਰ੍ਹਾਂ ਚੱਲ ਰਿਹਾ ਸੀ ਔਰ ਉਹਨੂੰ ਕਿਸ ਕਿਸਮ ਦੀਆਂ ਧਮਕੀਆਂ ਆ ਰਹੀਆਂ ਸੀ। ਅੱਛਾ, ਉਹ ਮੇਰੇ ਨਾਲ ਬੈਠ ਕੇ ਕਾਫੀ ਗੱਲਾਂ ਕਰਦੀ ਹੁੰਦੀ ਸੀ ਔਰ ਆਪਣੀ ਏਜ, ਸ਼ੀ ਵਾਜ਼ 29, ਆਪਣੀ ਏਜ, ਆਪਣੇ ਤੇ ਹੋਣੇ ਵਾਲੇ ਮਸਾਲੇ ਔਰ ਆਪਣੀ ਜ਼ਿੰਦਗੀ ਦੇ ਮੁਤਲਕ ਕਈ ਚੀਜ਼ਾਂ ਸ਼ੇਅਰ ਕਰਦੀ ਸੀ। ਉਹਦਾ ਦੁੱਖ ਇਹ ਸੀ ਕਿ ਪਿਛਲੇ 2 ਸਾਲ ਵਿੱਚ ਜਦੋਂ ਤੋਂ ਉਹਨੇ ਇਨਕਾਰ ਕੀਤਾ ਸੀ ਇਹ ਚਾਚੇ ਦੇ ਪੁੱਤਰ ਨਾਲ ਸ਼ਾਦੀ ਤੇ ਔਰ ਉਸ ਤੋਂ ਬਾਅਦ ਉਹਨੇ ਛੁਪ ਕੇ ਸ਼ਾਦੀ ਕਰ ਲਈ ਸੀ। ਲੜਕਾ ਲਾਹੌਰ ਦਾ ਸੀ ਉਹਦੇ ਨਾਲ ਤੇ ਉਹਦੇ ਉਹਦੇ ਭਾਈ ਔਰ ਉਹਦੇ ਬਾਪ ਨੇ ਉਹਨੂੰ ਬਹੁਤ ਮਾਰਨਾ ਸ਼ੁਰੂ ਕੀਤਾ ਔਰ ਉਹ ਇਹ ਮੈਨੂੰ ਦੱਸਦੀ ਸੀ ਕਿ ਮੇਰਾ ਭਾਈ ਜਾਂ ਮੇਰਾ ਬਾਪ ਜਦੋਂ ਮੈਨੂੰ ਮਾਰ-ਮਾਰ ਕੇ ਥੱਕ ਜਾਂਦੇ ਸੀ ਤੇ ਮੇਰੀ ਮਾਂ ਉਹਨਾਂ ਨੂੰ ਹੌਸਲਾ ਦਿਲਾਉਂਦੀ ਸੀ ਤੇ ਫਿਰ ਉਹ ਉੱਠ ਕੇ ਆਪ ਵੀ 2-4 ਮੈਨੂੰ ਲਗਾ ਦਿੰਦੀ ਸੀ। ਇਸ ਤੋਂ ਇਲਾਵਾ ਵੀ ਮੇਰੀ ਕਿਤਾਬ ਦੇ ਵਿੱਚ ਜ਼ਿਕਰ ਹੈ ਇਸ ਕੇਸ ਦਾ। ਇਸ ਤੋਂ ਇਲਾਵਾ ਵੀ ਅਨਬਿਲੀਵੇਬਲ, ਨਾਕਾਬਲੇ ਯਕੀਨ ਕਿਸਮ ਦਾ ਤਸ਼ੱਦਦ ਜਿਹੜਾ ਹੈ ਉਹਦੇ ਤੇ ਉਸ ਟਾਈਮ 'ਚ ਕੀਤਾ ਗਿਆ ਜਦੋਂ ਉਹ ਨਿਕਾਹ ਕਰਨ ਤੋਂ ਬਾਅਦ ਉਹਨੂੰ ਘਰ ਵਾਪਸ ਲੈ ਗਏ ਸੀ ਔਰ ਇਹ ਸਾਰਾ ਕੋਰਟ ਦੇ ਕੇਸ ਦੇ ਵਿੱਚ ਅਬਦੁਲ ਕਾਦਰ ਜਸਟਿਸ ਜਿਲਾਨੀ ਦੀ ਕੋਰਟ ਦਾ ਇੱਕ ਕੇਸ ਸੀ। ਉਹਨਾਂ ਨੇ ਸਾਰੀਆਂ ਚੀਜ਼ਾਂ ਉਹਦੇ ਡਾਕੂਮੈਂਟ ਕੀਤੀਆਂ ਸੀ ਫੈਸਲਾ ਦੇਣ ਤੋਂ, ਉਹਨੂੰ ਫ੍ਰੀ ਵਿਲ ਦਾ ਫੈਸਲਾ ਦੇਣ ਤੋਂ ਪਹਿਲੇ। ਤੇ ਉਹਨੂੰ ਇਸ ਦੌਰਾਨ ਦੇ ਵਿੱਚ ਉਹਦੀ ਮਾਂ ਨੇ ਉਹਦੀ ਫੋਨ ਤੇ ਗੱਲ ਹੋਈ, ਉਹਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਨਾਲ ਮੁਫਾਹਮਤ ਹੋ ਜਾਏ ਔਰ ਉਹ ਐਕਸੈਪਟ ਕਰ ਲੈਣ ਉਹਦੀ ਸ਼ਾਦੀ ਨੂੰ ਤੇ ਉਹਦੀ ਮਾਂ ਨੇ ਉਹਨੂੰ ਫੋਨ ਤੇ ਧਮਕੀ ਦਿੱਤੀ ਕਿ ਮੈਂ ਤੈਨੂੰ ਆਪਣੇ ਹੱਥ ਦੇ ਨਾਲ ਗੋਲੀ ਮਾਰਾਂਗੀ। ਅੱਛਾ, ਤੇ ਉਹ ਇਸ ਕਿਸਮ ਦੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੇ ਕੇਸਿਸ ਸ਼ੇਅਰ ਕੀਤੇ ਗਏ ਮੇਰੇ ਨਾਲ ਜਿਸ ਵੇਲੇ ਮੈਂ ਟਰੈਵਲ ਕੀਤਾ ਪੰਜਾਬ ਔਰ ਸਿੰਧ ਦੇ ਵਿੱਚ। ਉਸ ਤੋਂ ਇਲਾਵਾ ਸ਼ੈਲਟਰਸ ਦੇ ਵਿੱਚ ਗਈ। ਇੱਥੇ ਮੇਰਾ ਪੁਆਇੰਟ ਇਹ ਹੈ ਕਿ ਪੰਜਾਬ ਦੇ ਫੈਮਿਲੀ ਦੇ ਨਿਜ਼ਾਮ ਵਿੱਚ ਇਹ ਕੋਈ ਤਫਰੀਕ ਨਹੀਂ ਹੈ ਕਿ ਸਿਰਫ ਮਰਦ ਹੀ ਤਸ਼ੱਦਦ ਦੇ ਜ਼ਿੰਮੇਦਾਰ ਹੈ, ਔਰਤ ਵੀ ਆਪਣਾ ਹਿੱਸਾ ਪਾਉਂਦੀ ਹੈ। ਹੁਣ ਇਹ ਕੰਟਰੋਵਰਸ਼ੀਅਲ ਸਟੇਟਮੈਂਟ ਇਸ ਤਰ੍ਹਾਂ ਹੈ ਕਿ ਇਹਦੇ ਤੇ ਔਰਤ ਕਿਉਂ ਪਾਉਂਦੀ ਹੈ ਕਿ ਉਹ ਜਿਸ ਵੇਲੇ ਮਰਦ ਕਹਿ ਦਿੰਦੇ ਔਰਤ ਵੀ ਔਰਤ ਦੀ ਦੁਸ਼ਮਣ ਹੁੰਦੀ ਤੇ ਮੈਂ ਕਹਿੰਦੀ ਮਰਦ ਵੀ ਤੇ ਮਰਦ ਦਾ ਦੁਸ਼ਮਣ ਹੁੰਦਾ ਤੇ ਉਸ ਵੇਲੇ ਇਹ ਸਵਾਲ ਉਠਾਉਣ ਦੀ ਜ਼ਰੂਰਤ ਹੈ ਜਾਂ ਇਹਦੇ ਤੇ ਰਿਸਰਚ ਕਰਨ ਦੀ ਕਿ ਉਹ ਕਿਹੜੇ ਹਾਲਾਤ ਹੁੰਦੇ ਹੈ ਜਿਹਦੇ ਵਿੱਚ ਖਾਨਦਾਨ ਦੇ ਹਿੱਸੇ ਦੇ ਤੌਰ ਤੇ ਮਾਂ ਇਸ ਤਸ਼ੱਦਦ ਦਾ ਹਿੱਸਾ ਬਣਦੀ ਹੈ। ਮੈਂ ਤੇ ਭਾਈ, ਮਾਂ, ਬਾਪ, ਚਾਚੇ, ਤਾਏ ਸਭ ਨੂੰ ਹੀ ਘਰ ਦੇ ਜਿਹਨੂੰ ਕਹਿੰਦੇ ਸਫੇਅਰ ਦੇ ਵਿੱਚ ਰੱਖ ਰਹੀ ਹੈ ਨਾ, ਉਸੇ ਹਵਾਲੇ ਨਾਲ ਮੈਂ ਮਾਂ ਦੇ ਰੋਲ ਦੀ ਵੀ ਗੱਲ ਕਰ ਰਹੀ ਹਾਂ। ਤੇ ਹੁਣ ਤੱਕ ਤੇ ਮੇਰੀ ਗੱਲਬਾਤ ਦਾ ਇਹ ਹੈ ਕਿ ਇਹਦਾ ਮੁੱਦਾ ਇਹ ਸੀ ਕਿ ਇਹ ਜਿਹੜਾ ਖਾਨਦਾਨ ਦੇ ਜ਼ਰੀਏ ਔਰ ਇਹ ਜਿਹੜਾ ਹੈ ਇਹ
ज़्यादातर छोटे शहरों और देहातां के हवाले नाल मेरी रिसर्च विच सामने आया। मैं ये ना इंप्रैशन लिया जाए कि मैं सिर्फ कोई देहातां दा जिक्र ही सिर्फ कर रही हैं, शहरों दे विच रहन वाले भी और शहरों दे कुछ फैमिलीज़ दे विच भी ये केसेस हुए है। और लेकिन जदों इन्हां दियां परतां खोलो तो पता चलता है कि ये जड़ियां फैमिलीज़ है जिथे औरतां ने ये तशद्दद फेस किया है, वो बेसिकली ये तशद्दद फेस किया है ते चीज़ जड़ी है इहदा फैमिली का ताल्लुक पिछे उसी कल्चर नाल सीगा। अज तो 20 साल 30 साल पहले अगर वो आके शहरों के विच बस गए हैं, लेकिन उन्होंने जड़ा माइंडसैट उन्होंने जड़ी सोच है वो खिलाफे उत्थे ही मिलते हैं। बेशुमार खानदान देहातां तो शहरों के विच आ गए और बस गए और माली हालात भी बदल गए, तालीम भी आ गई, लेकिन औरत की सैक्शुअलिटी उसकी मोरैलिटी के मुतालिक सोच नहीं बदली। असी इन्हां सारियां तहकीकात नूं जनरलाइज नहीं कर सकते। जरूरी नहीं है कि हर फैमिली जिहड़ी शहरां च मुंतकिल हुई है उहदे ख्यालात ना बदले होण, लेकिन मेजॉरिटी और लेकिन ज़्यादातर सिचुएशंस दे विच यही सामने देखण नूं आया है कि वो बहुत टाइम लगता है और लगेगा आइंदा भी मॉरल पुलिसिंग या मॉरल डिसिप्लिनिंग दा कम छड्डण दे विच खानदान दे मर्दां आई मीन खानदान दे मर्द ये काम छड्डणगे या वो गैरत या इज्जत के हवाले दे नाल उन्हां दे व्यूज़ चेंज होंगे। पंजाब विच भी तबकाती तकसीम है और सैमी रूरल एरियाज दे विच भी और रूरल और शहरों दे विच भी और मुख्तलिफ इलाकों दे विच एदादो शुमार मुख्तलिफ मिलते हैं। जिहड़ी मैं इत्थे कोई एदादो शुमार नहीं कर रही शेयर, लेकिन पंजाब पुलिस ने पिछले 20 साल तो 15 तो 20 सालों के विच काफ़ी स्टैटिस्टिक्स काफ़ी रिपोर्ट्स तैयार की हैं और मुख्तलिफ NGO दियां रिपोर्ट्स भी सामने आई हैं कि खास तौर पे पिछले 10 सालों के जिस वेले मैं मटीरियल चुक के देखा है तो उहदे विच मैं जानना ये चाह रही सी कि पंजाब के किहड़े इलाकों दे विच डोमीनेंटली ये कल्चर प्रिवेल करता है या फिर किहड़ियां पॉकेट्स है जिथे ये केसिस ज़्यादा होंदे है। तो पता चलिया कि ये जिहड़ी पिछले 5 सालों की पंजाब पुलिस की रिपोर्ट है उहदे एदादो शुमार के मुताबिक सरगोदा और फैसलाबाद जिहड़ा पुराना लाइलपुर सी उत्थे केसिस बहुत ज़्यादा होंदे और जनूबी पंजाब वाली साइड ते पाकपतन और उकाड़ा के इलाके चों केस काफ़ी रिपोर्ट होंदे है और इहदे ते भी फिर अलहदा कोई तहकीक करन की ज़रूरत है। अच्छा, इस मौजू का दूसरा हिस्सा औरतां और नौजवान जोड़ियां दे बिहाफ ते एक शिकायत में दी कि यू ऑल किल अस हियर और देयर, उत्थे या इत्थे या उत्थे, ते उत्थे दा की मतलब है ते ये जवाब ये सवाल मेरे ज़हन दे विच या ये चीज़ां मेरे ज़हन दे विच आईयां सिर्फ खाली रिपोर्टां पढ़ के नहीं या कोई PhD डिसर्टेशन पढ़ के नहीं, बल्कि उत्थे रह के उत्थे मिल के उत्थे जिस वक्त मैं शेल्टर्स की कर रही सी रिसर्च और अली भी वो कंटिन्यू ही है, ते चाहे वो आयरलैंड दियां शेल्टर्स सीगियां या डेनमार्क दियां जिथे मैं विजिट किया या UK या US दे विच कैनेडा ते बहुत सारियां खवातीन उत्थे साडे जनूबी एशिया दियां साडे इलाकियां दियां और खास तौर पे पाकिस्तान दे पंजाब चों ऐसियां मिलियां जिन्हां ने उत्थे पनाह लई हुई सी। ते फिर वही सवाल कि उत्थे भी ये मसले नाल गए हुए है, लेकिन सिचुएशन फर्क है, इनू असी जनरलाइज नहीं कर सकते।
ਕਿ ਇਹਨਾਂ ਬੇਸ਼ੁਮਾਰ ਮਿਸਾਲਾਂ ਦੇ ਵਿੱਚ ਗੈਰਤ ਦੇ ਨਾਂ ਤੇ ਤਸ਼ੱਦਦ ਔਰ ਉੱਥੇ ਕੀਤਾ ਜਾਣ ਵਾਲਾ ਜਿਹੜਾ ਟੌਰਚਰ ਹੈ ਉਹ ਹੁਣ ਤੇਜ਼ੀ ਨਾਲ ਚੇਂਜ ਹੋ ਰਿਹਾ। ਤੇ ਬੇਟੀ ਦੀ ਸ਼ਾਦੀ ਦਾ ਮਾਮਲਾ, ਖਾਨਦਾਨ ਦਾ ਮਾਮਲਾ, ਰੋਮਾਂਟਿਕ ਲਵ, ਲੜਕੀ ਦੀ ਜਾਨ ਲਈ ਖਤਰਾ, ਇਹ ਮੈਂ ਕੋਈ ਇਹ ਬੜਾ ਬਿਆਨ ਨਹੀਂ ਦੇਣਾ ਚਾਹੁੰਦੀ ਕਿ ਇਹ ਚੀਜ਼ਾਂ ਬਹੁਤ ਤੇਜ਼ੀ ਦੇ ਨਾਲ ਬਦਲ ਰਹੀਆਂ, ਲੇਕਿਨ ਉੱਥੇ ਲੜਕੀਆਂ ਹਾਲੇ ਵੀ ਇਸ ਖਤਰੇ ਦਾ ਸ਼ਿਕਾਰ ਨੇ। ਔਰ ਪੰਜਾਬੀ ਫੈਮਲੀਜ਼ ਨੇ ਇੰਡੀਆ ਦੇ ਵਿੱਚ ਵੀ ਮਿਸਾਲਾਂ ਮੈਨੂੰ ਮਿਲੀਆਂ ਹੈ, ਔਰ ਇੱਥੇ ਵੀ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਫੈਮਲੀਜ਼ ਨੇ UK ਤੋਂ, ਅਮਰੀਕਾ ਤੋਂ ਜਾਂ ਕੈਨੇਡਾ ਤੋਂ ਆਪਣੀਆਂ ਬੱਚੀਆਂ ਨੂੰ ਇੱਥੇ ਲਿਆ ਕੇ ਜ਼ਬਰਦਸਤੀ ਸ਼ਾਦੀ ਕੀਤੀ ਜਾਂ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਅਗਰ ਉਹਨਾਂ ਨੇ ਬਗਾਵਤ ਕੀਤੀ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ, ਜਾਂ ਫਿਰ ਉਹਨਾਂ ਨੇ ਖੁਦਕੁਸ਼ੀ ਕਰ ਲਈ ਉਸ ਫੈਸਲੇ ਦੇ ਇਤਜਾਜ ਦੇ ਤੌਰ ਤੇ। ਅੱਛਾ, ਉੱਥੇ ਮੈਂ ਜਿਸ ਤਰ੍ਹਾਂ ਕਿਹਾ ਕਿ ਸੂਰਤ ਹਾਲ ਬਦਲ ਰਹੀ ਹੈ, ਖਾਸ ਤੌਰ ਤੇ ਮੈਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਾਂਗੀ ਕਿਉਂਕਿ ਉੱਥੇ ਮੈਂ ਕਮਿਊਨਿਟੀਜ਼ ਨਾਲ ਜ਼ਿਆਦਾ ਇਨ ਟੱਚ ਹੈ। ਤੇ ਲੇਕਿਨ ਲੜਕੇ ਜਿਹੜੇ ਹੈ ਉਹਨਾਂ ਵਾਸਤੇ ਖਤਰੇ ਜਿਹੜੇ ਉਹ ਘੱਟ ਹੈ। ਉੱਥੇ ਜਿਹੜੇ ਕਾਨੂੰਨ ਹੈ, ਫੈਮਿਲੀ ਲਾਜ਼ ਹੈ, ਉੱਥੇ ਦਾ ਜਿਹੜਾ ਉਸ ਫੈਮਿਲੀ ਦਾ ਇਮੀਗ੍ਰੈਂਟ ਸਟੇਟਸ ਹੈ, ਉਹ ਸਾਰੀਆਂ ਚੀਜ਼ਾਂ, ਪੁਲਿਸ ਸਿਸਟਮ ਹੈ, ਲਾਅ ਇਨਫੋਰਸਮੈਂਟ ਏਜੰਸੀਜ਼ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਤਸ਼ੱਦਦ ਦੇ ਰਸਤੇ ਦੇ ਵਿੱਚ ਰੁਕਾਵਟ ਬਣਦੀਆਂ। ਤੇ ਪੰਜਾਬੀ ਡਾਇਸਪੋਰਾ ਦੇ ਮਰਦ ਜਿਹੜੇ ਹੈ, ਜਿਹੜੇ 50 ਤੋਂ ਉੱਪਰ ਦੀ ਉਮਰ ਦੇ ਹੈ, ਮੇਰਾ ਇੱਕ ਅੰਦਾਜ਼ਾ ਹੈ, ਜਾਂ ਪਹਿਲੀ ਜਨਰੇਸ਼ਨ ਦੇ ਮਰਦ ਸੀ ਜਾਂ ਦੂਸਰੀ ਜਨਰੇਸ਼ਨ ਦੇ ਜਿਹੜੇ ਮਰਦ ਹੈ, ਉਹ ਹਾਲੇ ਵੀ ਇਸ ਕਸ਼ਮਕਸ਼ ਚੋਂ ਗੁਜ਼ਰ ਰਹੇ ਹੈ। ਹਾਲੇ ਵੀ ਉਹਨਾਂ ਦੇ ਉੱਪਰ ਇੱਕ ਤਣਾਅ ਹੈ, ਇੱਕ ਟੈਨਸ਼ਨ ਹੈ। ਜਿਹੜੀ ਪਹਿਲੀ ਜਨਰੇਸ਼ਨ ਦਾ ਕੰਟਰੋਲ ਸੀਗਾ ਉਹ ਕਾਫੀ ਸਖਤ ਰਿਹਾ ਆਪਣੀਆਂ ਔਰਤਾਂ ਤੇ, ਲੇਕਿਨ ਪਹਿਲੀ ਜਨਰੇਸ਼ਨ, ਕਿਉਂਕਿ ਪਹਿਲੀ ਜਨਰੇਸ਼ਨ ਦੇ ਪਿੱਛੇ ਪੰਜਾਬ ਦੇ ਨਾਲ ਖਾਨਦਾਨੀ ਔਰ ਇਕਤਸਾਦੀ ਤਲਕਾਤ ਜੁੜੇ ਰਹੇ ਸੀ। ਉਹ ਸਾਲ 2 ਸਾਲ ਬਾਅਦ ਵਤਨ ਚੱਕਰ ਵੀ ਲਗਾਉਂਦੇ ਸੀ, ਔਰ ਉਹ ਆਪਣੇ ਪੈਸੇ ਜਮ੍ਹਾਂ ਕਰਕੇ ਟਿਕਟ ਵੀ ਅਫੋਰਡ ਕਰਦੇ ਸੀ। ਉਹ ਚਾਹੁੰਦੇ ਸੀ ਕਿ ਬੱਚਿਆਂ ਨੂੰ ਵੀ ਪਿੱਛੇ ਦਾ ਕਲਚਰ ਪਤਾ ਚੱਲੇ, ਔਰ ਹਾਲਾਂਕਿ ਉਹਨਾਂ ਦੀ ਇਨਕਮ ਵੀ ਮੁਖਤਸਰ ਸੀ। 2-3 ਸਾਲ 4 ਸਾਲ ਬਾਅਦ ਉਹਨਾਂ ਦੇ ਘਰ ਦੇ ਵਿੱਚ ਮਾਹੌਲ ਵੀ ਐਸਾ ਰੱਖਿਆ ਗਿਆ ਸੀ, ਔਰ ਲੜਕੀਆਂ ਨੂੰ ਨਾ ਸਿਰਫ ਇਹ ਕਿ ਉਹਨਾਂ ਨੂੰ ਪੰਜਾਬ ਦੇ ਤਰੀਕੇ ਨਾਲ ਪਾਲਣ ਦੀ ਕੋਸ਼ਿਸ਼ ਹੁੰਦੀ ਸੀ, ਬਲਕਿ ਉਹਨਾਂ ਦੇ ਕੱਪੜੇ ਵੀ ਜਿਹੜੇ, ਉਹਨਾਂ ਤੇ ਵੀ ਬੜੀਆਂ ਪਾਬੰਦੀਆਂ ਹੁੰਦੀਆਂ ਸੀ ਪਹਿਲੇ, ਅੱਜ ਤੋਂ 3-4 ਦਹਾਈਆਂ ਪਹਿਲੇ। ਤੇ ਬੱਚੀਆਂ ਦੇ ਵਿੱਚ ਉਹ ਪੰਜਾਬ ਦਾ ਪਿਛਲਾ ਕਲਚਰ ਜਿਹੜਾ ਉਹ ਜ਼ਿਆਦਾ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਤੇ ਦੂਸਰੀ ਜਨਰੇਸ਼ਨ ਦੇ ਆਪਣੇ ਵਤਨ ਦੇ ਫੇਰੇ ਕੱਟ ਗਏ, ਔਰ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਉੱਥੇ ਪੈਦਾ ਹੋਏ, ਪਲੇ ਬੜੇ, ਉਹਨਾਂ ਦੀ ਕੋਈ ਇੰਨੀ ਫੈਸੀਨੇਸ਼ਨ ਔਰ ਕੋਈ ਇਤਨਾ ਜ਼ਿਆਦਾ ਇੰਟਰਸਟ ਨਹੀਂ ਸੀ। ਔਰ ਫਿਰ ਅਗੇਨ ਇਹ ਕਲਾਸ ਵਾਈਜ਼ ਦੇਖਣਾ ਪਏਗਾ। ਜਿਹੜੇ ਲੋਕ ਫਿਰ ਅੱਗੇ ਖਰਚੇ ਪੜ੍ਹਨ ਨਾਲ, ਇਨਕਮ ਕਮ ਹੋਣ ਦੇ ਨਾਲ ਉਹ ਜ਼ਿਆਦਾ ਅਫੋਰਡ ਨਹੀਂ ਸੀ ਕਰ ਸਕਦੇ ਟਰੈਵਲ ਕਰਨਾ, ਉਹਨਾਂ ਦਾ ਆਹਿਸਤਾ ਆਹਿਸਤਾ ਜਿਹੜਾ ਪਿੱਛੇ ਤਾਲੁਕ ਹੈ ਉਹ ਵੀਕ ਹੁੰਦਾ ਗਿਆ। ਉਹ ਵਤਨ ਆਉਣ ਦੀ ਤਾਂਘ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਗਈ, ਜਿਹਦਾ ਨਤੀਜਾ ਇਹ ਹੋਇਆ ਕਿ ਜਿਹੜੇ ਬੱਚੇ ਉੱਥੇ ਪੈਦਾ ਹੋਏ ਔਰ ਬੜੇ ਹੋ ਰਹੇ ਸੀ, ਉਹ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਰਹੇ ਸੀ, ਇਰਦ ਗਿਰਦ ਦਾ ਇੱਕ ਡੋਮੀਨੈਂਟ ਕਲਚਰ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਸੀ। ਤੇ ਜ਼ਾਹਿਰ ਹੈ ਕਿ ਉਹ ਇਨਫਲੂਐਂਸ ਉਹਨਾਂ ਦੇ ਉੱਪਰ ਆਉਣਾ ਸੀ। ਧੀਆਂ ਨੂੰ ਵੀ ਘਰ 'ਚ ਬੰਦ ਕਰਕੇ ਤੇ ਨਹੀਂ ਰੱਖ ਸਕਦੇ ਸੀ ਸਾਰਾ ਵਕਤ, ਔਰ ਫਿਰ TV, ਇੰਟਰਨੈਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਘਰ ਦੀਆਂ ਜਿਹੜੀਆਂ ਬੜੀ ਉਮਰ ਦੀਆਂ ਔਰਤਾਂ ਸੀ ਉਹਨਾਂ ਨੂੰ ਵੀ ਐਕਸਪੋਜ਼ਰ ਹੋਇਆ ਬਾਹਰ ਦੇ ਕਲਚਰ ਦਾ। ਤੇ ਯੂਰਪ, ਅਮਰੀਕਾ ਦੇ ਅੰਦਰ ਵੀ ਜਿੱਥੇ ਬੜੀ ਕਮਿਊਨਿਟੀ ਇਕੱਠੀ ਰਹੀ, ਕੁਝ ਪਾਕੇਟਸ ਐਸੇ ਵੀ ਹੈਗੀਆਂ, ਨਿਊ ਜਰਸੀ ਦੇ ਵਿੱਚ, ਨਿਊਯਾਰਕ ਦੇ ਵਿੱਚ, ਸ਼ਿਕਾਗੋ, ਹਿਊਸਟਨ, ਤੇ ਉੱਥੇ ਜ਼ਰਾ ਇਹ ਜਿਹੜਾ ਇੱਜ਼ਤ ਔਰ ਗੈਰਤ ਦਾ ਕਲਚਰ ਪਹਿਲੇ ਤੇ ਬਹੁਤ ਮਜ਼ਬੂਤ ਸੀ, ਲੇਕਿਨ ਹਾਲੇ ਵੀ ਉਹਦੀ ਗੱਲ ਹੁੰਦੀ ਹੈ। ਇਹ ਡਿਪੈਂਡ ਕਰਦਾ ਹੈ ਕਿ ਕਿਸ ਫੈਮਿਲੀ ਦਾ ਕੀ ਪੁਆਇੰਟ ਆਫ ਵਿਊ ਹੈ। ਅੱਛਾ, ਇਹ ਸਾਰਾ ਮੈਂ ਇਹ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਕਿ ਇਹ
कोई पहली जनरेशन दूसरी तीसरी दे हवाले नाल नवीं जनरेशनस भी गईयां जिहड़ियां हुण दूसरी जनरेशन दी एज ग्रुप दियां या तीसरी पहले जिहड़ी गई हुई सी तीसरी जनरेशन उहदे एज ग्रुप दियां पहली जनरेशनस भी गईयां ते वो जाहिर है अपने ख्यालात हाली नाल लैके जा रहे हैं तो एक किस्म का एक मिक्सचर है लेकिन हुण चूंकि ज़्यादा उत्थे रहन की वजह के नाल बहुत सारिया चीज़ां जिहड़ियां उहदे विचों फैमिली इंस्टीट्यूशन जिहड़ा है पंजाबियों का वो बहुत सारिया फर्क चीज़ों के विचों गुजरिया है और बहुत सारिया चीज़ां उन्हां वास्ते प्रैक्टिस करनियां मुश्किल हो गई हैं और पंजाब का कल्चर जिहड़ा उहदा वो मजबूत होल्ड आहिस्ता आहिस्ता स्लिप अवे हो रहा है और बहुत सारिया चीज़ां हाले भी नहीं बदलियां घरां दे अंदर और अगर उत्थे हाली भी खानदान रहिंदे ने जिहड़े अपने घर दियां औरतां और नौजवानां दी मोरैलिटी नूं कंट्रोल करना चाहते ने ते उन्हां लई हुण मुश्किलात ज़्यादा ने और ये मेरा तजिया ये है कि होर 2-3 जनरेशन तो बाद ये होल्ड जिहड़ा है ये ग्रिप जिहड़ी है ये बहुत वीक होके खत्म हो जाएगी ऑलरेडी खत्म हो रही है ते ये वो कॉन्टैक्ट्स तो दूरी और नवे कॉन्टैक्ट्स दे विच अगर 2 जनरेशन बड़ियां हो रही हैं ते उन्हां दे हवाले नाल और उन्हां नूं एडे मौके भी नहीं मिल रहे पिछे दे कल्चर नूं देखण दे सुनण दे समझण दे या उहदे विच रहण दे लेकिन उन्हां लई बड़ा मुश्किल है कि उत्थे आके एडजस्ट करन ते उत्थे ये तब्दीलियां जिहड़ियां आ रही हैं किसी जगह ते स्लो आ रही हैं किसी जगह ते तेज आ रही है ते मेरी नाकस राय दे विच जिहड़ा पंजाबी डायस्पोरा विच पिछली 2 दहाइयां दी जिस तेजी नाल तब्दीलियां आईयां हैं उत्थे उहदे विच सिर्फ ये नहीं है कि वो पंजाब तो दूर रहे या वो फैमिलियां ट्रैवल नहीं कर सकियां ते वो कल्चर वीक हो गया नहीं उत्थे दा इकतसादी निज़ाम उत्थे ते सिविल लॉज उत्थे दे कवानीन क्रिमिनल लॉज और उत्थे दा सोशल सिक्योरिटी सिस्टम है सिर्फ मैं अमरीका की गल नहीं कर रही है मैं स्कैंडिनेवियन यूरोपियन कंट्रीज की भी गल कर रही हैं वो पंजाब के वड्डी उम्र के जिहड़े मर्द है उन्हां दे लई वो बड़ा मुश्किल है उन्होंने एक्सैप्ट करना लेकिन वो हुण उहदे उन्हां उस सिस्टम दे विच अडैप्टेबिलिटी शो कर रही है और ये कोई फाइनल वर्ड नहीं है ये कोई मतलब ये नहीं है कि मैं कोई स्वीपिंग स्टेटमेंट दे रही हैं बट ये तब्दीलियां जिहड़ियां ये देखियां जा रही हैं और ये रिसर्च भी हो रही है और लिखिया भी जा रहा है और मैं अपना फस्ट हैंड नॉलेज भी तुहाडे नाल शेयर करती हैं मैं उत्थे कम्यूनिटी दे विच भी एक्टिव है हाली यूनिवर्सिटियां च नहीं पढ़ाया उत्थे लोकां दे नाल भी मिल के उन्हां दी लाइफ का भी नॉलेज लिया पंजाबी कम्यूनिटी के खानदानी निज़ाम की तोड़ फोड़ उत्थे बुरी तरह हो रही है ते हाली भी कई खानदान अपनी टीनेजर धियां नूं उहदे ते थोड़ी पाबंदी लगाते है कपड़े पाण दी अपना उन्हां दे बाहर जाण दे टाइमिंग की पाबंदी और मिलन जुलन ते बट लेकिन वो हुण पॉसिबल नहीं रहा है जिहड़ी साइबर टेक्नोलॉजी है उहदे जरिए वो ग्रिप जिहड़ी है ऑलमोस्ट खत्म ही हो चुकी है वो कदी कोशिश करते हैं उन्होंने वापस पंजाब लिया के इत्थे रखण दा या इत्थे मिलवाण दा या इत्थों ले जाके फैमिलियां जिहड़ियां उन्हां दे लड़के या लड़कियां नूं मिलवाण दा ते लेकिन वो अल्टीमेटली वो बच्चे जिहड़े है ज़्यादातर केसिस दे विच अपनी चॉइस का खुद फैसला करते हैं लेकिन इसका नतीजा जिहड़ा है वो फिर अगर कुछ खानदान ज़्यादा सख्ती करते हैं तो उसका नतीजा जिहड़ा है वो बच्चियां दे दरमियान और खानदान के दरमियान बच्चे और बच्चियां दोनों के दरमियान एक टकराव की सूरत में सामने आता है और पिछले 10 साल के विच पंजाब के विच कई रिपोर्टेड और अनरिपोर्टेड कतल भी हुए है इधर पाकिस्तान के विच और जिथे माँ बाप इन्वॉल्व सी कि बच्ची नूं किसी खानदान के बंदे की शादी अटेंड करने वास्ते लैके आए कोई फैमिली फंक्शन है या कोई नाना दादा बीमार है तो उन्होंने मिलन आए हैं तो इत्थे आके जबरदस्ती निकाह कर दिता या
ਕਰਨ ਦਾ ਪਲਾਨ ਬਣਿਆ ਤੇ ਅਗਰ ਉਹ ਰਿਐਕਟ ਕੀਤਾ ਤੇ ਮੈਂ ਹੁਣ ਇੱਕ ਇੱਕ ਕਰਕੇ ਕੇਸਿਸ ਜਿਹੜੇ ਹੈ ਇਹਨਾਂ ਦਾ ਨਾਮ ਨਹੀਂ ਲਵਾਂਗੀ, ਲੇਕਿਨ ਇਹ ਬਹੁਤ ਸਾਰੇ ਕੇਸਿਸ ਹੋਏ ਹੈ ਜਿੱਥੇ ਫਿਰ ਫੋਰਨ ਐਂਬੈਸੀਜ਼ ਜਿਨ੍ਹਾਂ ਦੇ ਉਹ ਨੈਸ਼ਨਲ ਸੀ ਉਹ ਵੀ ਇਨਵੋਲਵ ਹੋਈਆਂ। ਇਹ ਡਾਇਸਪੋਰਾ ਦੇ ਵਿੱਚ ਨੌਜਵਾਨ ਲੜਕੀਆਂ 18 ਸਾਲ ਤੋਂ ਬਾਅਦ ਲੜਕੇ ਔਰ ਲੜਕੀਆਂ ਆਪਣਾ ਘਰ ਛੱਡ ਕੇ ਜਾ ਸਕਦੇ ਹੈ, ਇੰਡੀਪੈਂਡੈਂਟਲੀ ਰਹਿ ਸਕਦੇ ਹੈ। ਇੱਧਰਲੇ ਪਾਸੇ ਇਹ ਜ਼ਰਾ ਇਹ ਮੁਸ਼ਕਿਲ ਹੈ ਤੇ ਉਹ ਇਸ ਵਾਸਤੇ ਉਹਨਾਂ ਨੂੰ ਇਲੋਪਮੈਂਟ ਦੀ ਜ਼ਰੂਰਤ ਨਹੀਂ ਪੈਂਦੀ, ਯਾਨੀ ਉਹਨਾਂ ਨੂੰ ਘਰੋਂ ਜਾਣ ਦੀ ਜਾਂ ਰਨ ਅਵੇ ਦੀ ਜ਼ਰੂਰਤ ਨਹੀਂ ਪੈਂਦੀ ਹੈ ਔਰ ਉਹ ਅਪਾਰਟਮੈਂਟ ਵੀ ਲੈ ਕੇ ਔਰ ਆਪਣਾ ਕਮਾ ਕੇ ਵੀ ਉਹ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਹੈ। ਔਰ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਸੈਕਸ਼ੁਅਲਿਟੀ ਔਰ ਮੋਰੈਲਿਟੀ ਦੀਆਂ ਜਿਹੜੀ ਨਹਿਜ ਹੈ ਉਹਨੂੰ ਸੈੱਟ ਕਰਨ ਤੇ ਬਹੁਤ ਅਸਰ ਪਾਉਂਦੀ ਹੈ ਔਰ ਘਰ ਵਾਲਿਆਂ ਦੀ ਗ੍ਰਿਪ ਇਸ ਚੀਜ਼ ਦੀ ਵਜ੍ਹਾ ਨਾਲ ਕਾਫੀ ਕਮ ਹੁੰਦੀ ਹੈ। ਔਰ ਆਖਿਰ ਦੇ ਵਿੱਚ ਮੈਂ ਇੱਥੇ ਆਪਣੀ ਗੱਲਬਾਤ ਖਤਮ ਕਰਾਂਗੀ ਕਿ ਗੈਰਤ ਇੱਜ਼ਤ ਦੇ ਵਿੱਚ ਇਹ ਜਿਹੜੇ ਵਖੇੜੇ ਹੈ ਔਰ ਇਹ ਜਿਹੜੇ ਚੇੜੇ ਹੈ ਇਹ ਮਖਸੂਸ ਕਿਸਮ ਦੇ ਇਕਨੋਮਿਕ ਸਿਸਟਮ ਦੀ ਪੈਦਾਵਾਰ ਹੁੰਦੇ ਹੈ। ਉਹ ਇਕਨੋਮਿਕ ਸਿਸਟਮ ਇੱਕ ਮਖਸੂਸ ਕਿਸਮ ਦਾ ਕਲਚਰ ਔਰ ਲੀਗਲ ਸਿਸਟਮ, ਸੋਸ਼ਲ ਸਿਸਟਮ ਔਰ ਮਾइंडसेट पैदा करता है और गैरत के नाल जुड़े तशद्दद और कत्ल किसी वर्कशॉपां या ट्रेनिंग या NGO दियां मुहिमां या खवातीन दियां रैलियां और कानूनी चाराजोइयां नाल नहीं रुक सकते। जिस तरह के इत्थे पंजाब दे विच ये हो रहा है कि इस इशू नूं एड्रैस किया जाए, पार्लीमेंट दे विच असैंबलियां दे विच करारदादां आंदियां है और लॉ बनते हैं। मेरी पर्सनल राय, मैं बहुत स्कैप्टिकल है लैजिस्लेशन, आई मीन मैं नहीं कहती कि मैं लैजिस्लेशन नहीं चाहनी है, लेकिन ये जड़ियां चीज़ां है ये बड़ी एक किस्म के टोकन टैक्टिक्स है, इहदे नाल वो माइंडसैट नहीं चेंज हो सकता। ये तशद्दद और कतल या खुदकशियां जड़ियां इस सोच के नाल जुड़े हुए ने जिन्हां नूं एक मखसूस किस्म का इकतसादी निज़ाम ने पालिया है और इस मखसूस किस्म के इकतसादी निज़ाम के अंदर फैमिली और कम्यूनिटी मिल के काम करते हैं इस माइंडसैट नूं जिंदा रखण और इनू कंटिन्यू करन दे विच। गैरत दा कीड़ा और इज्जत दा जोश ये नैचुरल या बायोलॉजिकल नहीं है, ये चीज़ चैलेंज हुई है। ये जी मार्क्सिस्ट फैमिनिस्ट और जी हिस्टोरिकल मटीरियलिस्ट रिसर्चर्स है उन्होंने इस चीज़ नूं चैलेंज किया है कि ये कोई मुकद्दस जगह नहीं है या एक मुकद्दस इंस्टीट्यूशन नहीं है। एक गैरतमंद मर्दानगी एक खास मादी और इक़्तिसादी निज़ाम का नतीजा है और सतही किस्म के टोकन इकदामात और इस्लाहात जड़ियाँ हैं वो फैमिली या कम्यूनिटी के तौर तरीके जड़े हैं उन्होंने नहीं बदल सकतियां। अच्छा, इत्थे अपनी गल खत्म करन तो पहले मैं मादी तारीखियत यानी हिस्टोरिकल मटीरियलिज्म के हवाले नाल कुछ क्लासिक सोच नूं बड़े सादा लफ्ज़ां दे विच सांझी करांगी। 150 साल तो ज़्यादा का अरसा गुजर गया है। कार्ल मार्क्स ने तारीख के तरीके दा तारा, तारीख नूं स्टडी करन दे तरीके दा तारा बदल दिता और मादी और इकतसादी कुवतां दे रोल नूं इंसानी मुआशरे दे अदारियां और सोचां दे विच बनन और टुटन दी रीजन दस्या। इत्थे एक किस्म दा तारीख दी स्टडी दे विच एक बहुत गहरा इंपैक्ट होया और एक नवा मोड़ आया। इस तो पहले तारीख का पहिया जड़ा है पहले तो हिस्टोरियंस जड़े है और या फिलोसफर जड़े सी वो समझते सी कि मोरालिटी और आइडियाज के जरिए तारीख का पहिया चलता है। तो मार्क्स ने जिस वेले मादी पहिए का जिक्र किया तो उसके बाद तारीखी या हिस्टोरिकल मटीरियलिज्म की सोच सामने आई। अगर मार्क्स की तारीखी मादियत की सोच तो असी अज भी तजियाती हथियार यानी टूल ऑफ एनालिसिस के तौर पर असी इस्तेमाल करिए तो पंजाब के हवाले नाल मौजूदा मसले समझ ज़्यादा आसानी नाल आ जाते हैं। उहदी सोच यानी मार्क्स की सोच अपने लफ्ज़ां विच मैं इस तरह बयान करांगी कि पैदावारी ताल्लुकात इंसान के समाजी निज़ाम नूं तशकील देंदे ने
मादी बुनियादा, समाजी रवैये और ख्यालात, रस्मों रिवाज और समाजी इदारे बनाते ने और इनू कहते हैं सुपर स्ट्रक्चर। और किसी भी समाजी सोच के बनन या तब्दील होने दे विच सब तो बड़ी फोर्स जिहड़ी है, that force is the production of material values, mode of production, system of economy। खानदान और सकाफत के हवाले नाल ਜਿਹੜਾ ਕੰਮ ਮਾਰਕਸ ਮੁਕੰਮਲ ਨਹੀਂ ਕਰ ਪਾਇਆ ਸੀ, ਉਹਨੂੰ ਐਂਗਲਸ ਨੇ 1884 ਦੇ ਵਿੱਚ ਕੰਪਲੀਟ ਕੀਤਾ ਔਰ ਉਹਦਾ ਜਿਹੜਾ ਛੋਟਾ ਬੁਕਲੇਟ ਆਇਆ ਸੀ ਓਰੀਜਨ ਆਫ ਫੈਮਿਲੀ, ਪ੍ਰਾਈਵੇਟ ਪ੍ਰਾਪਰਟੀ ਐਂਡ ਸਟੇਟ, ਇਹ ਅੱਜ ਵੀ ਬੜਾ ਵੈਲਿਡ ਹੈ। ਇਹਦੇ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲਦੇ ਹੈ। ਉਹਨੇ ਐਂਗਲਸ ਨੇ ਤਾਰੀਖ ਦਾ ਖੋਇਆ ਹੋਇਆ ਜਿਹੜਾ ਲਿੰਚਪਿਨ ਸੀ ਉਹਨੂੰ ਆਇਡੈਂਟੀਫਾਈ ਕੀਤਾ ਔਰ ਇਹ ਦੱਸਿਆ ਕਿ ਫੈਮਿਲੀ ਦੀ ਵੀ ਇੱਕ ਤਾਰੀਖ ਹੈ, ਕਿ ਫੈਮਿਲੀ ਇੱਕ ਮੁਕੱਦਸ ਇੰਸਟੀਟਿਊਸ਼ਨ ਨਹੀਂ ਹੈ, ਇਹਦੀ ਇੱਕ ਹਿਸਟਰੀ ਹੈ ਔਰ ਇਹ ਤਬਦੀਲ ਹੁੰਦੀ ਰਹਿੰਦੀ ਹੈ ਹਾਲਾਤ ਦੇ ਨਾਲ, ਇਹ ਨੈਚੁਰਲ ਨਹੀਂ ਹੈ, ਇਹ ਵਰਲਡੀ ਹੈ ਔਰ ਇਹ ਮਾਦੀ ਕੁਵਤਾਂ ਦੇ ਤਬਦੀਲ ਹੋਣ ਦੇ ਨਾਲ ਇਹ ਵੀ ਤਬਦੀਲ ਹੁੰਦੀ ਹੈ ਔਰ ਇਹਦੇ ਕਿਰਦਾਰ ਔਰ ਇਹਦਾ ਹਿੱਸਾ ਮੁਆਸ਼ਰੇ ਦੇ ਵਿੱਚ ਵੀ ਤਬਦੀਲ ਹੁੰਦਾ ਹੈ। ਐਂਗਲਸ ਨੇ ਚੈਲੰਜ ਕੀਤਾ ਕਿ ਨਾ ਤੇ ਫੈਮਿਲੀ ਨੈਚੁਰਲ ਹੈ ਔਰ ਨਾ ਯੂਨੀਵਰਸਲ ਹੈ। ਯਾਨੀ ਅਸੀਂ ਪੰਜਾਬ ਦੇ ਅੰਦਰ ਵੀ ਦੇਖੀਏ ਤੇ ਮੁਖਤਲਿਫ ਰੀਜਨਸ ਦੇ ਵਿੱਚ, ਪੰਜਾਬ ਦੇ ਵਿੱਚ ਵੀ ਮੁਖਤਲਿਫ ਤਰੀਕੇ ਦੇ ਨਾਲ ਫੈਮਿਲੀ ਜੈਂਡਰ ਇਸ਼ੂਜ਼ ਨੂੰ ਡੀਲ ਕਰਦੀ ਹੈ। ਤੇ ਮੇਰੀ ਬੁਰਾਈ ਦੇ ਵਿੱਚ ਨਾ ਸਿਰਫ ਕਿ ਨੈਚੁਰਲ ਔਰ ਯੂਨੀਵਰਸਲ ਨਹੀਂ ਹੈ ਬਲਕਿ ਮੁਕੱਦਸ ਵੀ ਨਹੀਂ ਹੈ, ਇਹਨੂੰ ਮੁਕੱਦਸ ਬਣਾ ਦਿੱਤਾ ਜਾਂਦਾ ਹੈ ਔਰ ਇਹ ਮੁਕੱਦਸ ਬਣਾਉਣ ਵਾਸਤੇ ਉਹ ਜਿਹੜਾ ਪੈਟਰੀਆਰਕਲ ਮਾਈਂਡਸੈਟ ਹੈ ਉਹ ਇਹਨੂੰ ਮੁਕੱਦਸ ਬਣਾਉਂਦਾ ਹੈ। ਤੇ ਅਗਰ ਔਰਤ ਦੀ ਕਮਤਰ ਪੋਜੀਸ਼ਨ ਦੀਆਂ ਵਜੂਹਾਤ ਫੈਮਿਲੀ ਦੇ ਅੰਦਰ ਹੀ ਢੂੰਡ ਲਈਆਂ ਜਾਣ ਤੇ ਇਹਦਾ ਮੁਦਾਵਾ ਹੋ ਸਕਦਾ ਹੈ। ਇਹ ਮਾਰਕਸਿਸਟ ਫੈਮਿਨਿਸਟ ਦੀ ਅਪਰੋਚ ਵੀ ਹੈ ਔਰ ਇਹ ਐਂਗਲਸ ਦੇ ਇਸ ਬੁਕਲੇਟ ਦੇ ਵਿੱਚੋਂ ਦੀ ਅਪਰੋਚ ਹੈ ਕਿ ਔਰਤ ਦੀ ਆਪਰੇਸ਼ਨ ਤੇ ਉਹਦੇ ਘੱਟ ਦਰਜੇ ਦੀ ਉਹਦੀਆਂ ਮੁਸੀਬਤਾਂ ਔਰ ਤਕਲੀਫਾਂ ਦੀ ਰੂਟ ਕਾਜ਼ ਜਿਹੜੀ ਹੈ ਉਹ ਫੈਮਿਲੀ ਦੇ ਅੰਦਰ ਹੈ। ਫੈਮਿਲੀ ਦਾ ਇੰਸਟੀਟਿਊਸ਼ਨ ਜਿਹੜਾ ਹੈ ਉਹਨੂੰ ਸਟੱਡੀ ਕੀਤਾ ਜਾਏ ਤੇ ਉੱਥੋਂ ਪਤਾ ਚੱਲਣਗੀਆਂ ਵਜੂਹਾਤ ਔਰ ਉਹ ਵਜੂਹਾਤ ਪਤਾ ਚੱਲਣ ਤੋਂ ਬਾਅਦ ਹੀ ਤੁਸੀਂ ਕੋਈ ਇਲਾਜ ਕਰ ਸਕਦੇ ਹੋ ਇਸ ਚੀਜ਼ ਦਾ। ਕਮਿਊਨਿਟੀ ਫੈਮਿਲੀ ਦਾ ਹੀ ਇੱਕ ਹਿੱਸਾ ਹੁੰਦੀ ਹੈ ਔਰ ਕਮਿਊਨਿਟੀ ਦੀ ਕੋਈ ਇੰਡੀਪੈਂਡੈਂਟ ਸੋਚ ਨਹੀਂ ਹੁੰਦੀ, ਉਹਦੀ ਸੋਚ ਦਾ ਜ਼ਰੀਆ ਫੈਮਿਲੀ ਤੋਂ ਹੀ ਆਉਂਦਾ ਹੈ। ਇਹ ਮੇਰੀ ਰਾਏ ਹੈ। ਔਰ ਗੈਰਤ ਦੀ ਸੋਚ ਵੀ ਔਰ ਤਬਦੀਲੀ ਔਰ ਉਹਦੇ ਇਸ ਤਸ਼ੱਦਦ ਦੇ ਮੁਖਤਲਿਫ ਜਿਹੜੇ ਰੂਪ ਹੈ ਉਹਦੇ ਵੀ ਤਬਦੀਲੀ ਦੇ ਵਾਸਤੇ ਨਿਜ਼ਾਮ ਦੀ ਤਬਦੀਲੀ ਬਹੁਤ ਜ਼ਰੂਰੀ ਹੈ। ਨਿਜ਼ਾਮ ਦੀ ਤਬਦੀਲੀ ਕਦੋਂ ਹੋਏਗੀ ਔਰ ਇਹ ਪੰਜਾਬ ਦੀਆਂ ਔਰਤਾਂ ਤੇ ਔਰ ਨੌਜਵਾਨਾਂ ਨੂੰ ਜਿਹੜੀਆਂ ਸਖਤੀਆਂ ਜਾਂ ਜਿਹੜੀਆਂ ਪਾਬੰਦੀਆਂ ਬਰਦਾਸ਼ਤ ਕਰਨੀਆਂ ਪੈਂਦੀਆਂ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਨਿਜ਼ਾਮ ਦੀ ਡਿਸਕਸ਼ਨ ਦੇ ਬਗੈਰ ਇਹਨਾਂ ਦੇ ਹੱਲ ਨਹੀਂ ਨਿਕਲ। जी, मेरा ख्याल है कि लाइट ऑफ हो गई है, काफ़ी ज़्यादा मौसम खराब है। Unknown computer found. जी जी डॉक्टर साहब, आई थिंक लाइट ऑफ हो गई है शायद। साढ़े इधर लाइलपुर ते काफ़ी ज़्यादा हनेरी चल रही है और
मौसम खराब है आई थिंक डॉक्टर साहबा वाल भी डॉक्टर साहबा तो लाहौर ने जी लाइट ऑफ होगी डॉक्टर साहबा जी तोहित ऐते साडे मसाइल है ना मौसम ਮੈਨੂੰ ਲੱਗਦਾ ਕਾਫੀ ਸਾਡੇ ਦੇ ਤੇ ਕੋਈ ਹਨੇਰੀ ਵਗੈਰਾ ਚੱਲਣ ਰਹੀ ਹੈ ਤੇ ਅੱਜ ਤੇ ਮੈਂ ਕਿਹਾ ਸ਼ਾਇਦ ਲਾਹੌਰ ਵੀ ਸਾਰੀਆਂ ਕੋਟਾਂ ਨੇ ਨਾ ਇਸ ਚੀਜ਼ ਦੇ ਉੱਪਰ ਕੰਮ ਕੀਤਾ ਹੈ ਕਿ ਸਾਡਾ ਕਨੈਕਸ਼ਨ ਸਹੀ ਨਹੀਂ ਰਹਿਣਾ ਤੇ ਮੈਂ ਗੱਲ ਤੇ ਖਤਮ ਕਰ ਲਈ ਸੀ ਗੱਲ ਤੇ ਖਤਮ ਕਰ ਲਈ ਸੀ ਮੈਂ ਉਹ ਅੱਛਾ ਰੋਸ਼ਨੀ ਆ ਗਈ ਹੈ ਤੇ ਰੋਸ਼ਨੀ ਪਾਣੀ ਮੈਂ ਬੰਦ ਕਰ ਦਿੱਤੀ ਹੈ ਹੁਣ ਆਪਣੇ ਟੌਪਿਕ ਤੇ ਆਵਾਜ਼ ਆ ਰਹੀ ਮੇਰੀ जी 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 बिल्कुल जारी रखो ਤੁਸੀਂ जी आ रही आवाज हाँ जी बिल्कुल आ रही है आवाज ਤੁਸੀਂ ਜਾਰੀ ਰੱਖੋ ਗੱਲਬਾਤ जी तो जी आवाज आ रही है हाँ जी आ रही ਮੈਨੂੰ ਤੇ ਆਵਾਜ਼ ਆ ਰਹੀ ਜੇ ਬਿਲਕੁਲ ਠੀਕ ਜੀ ਮੇਰੇ ਵੱਲ ਤੇ ਆਵਾਜ਼ ਆ ਰਹੀ ਹੈ ਉਹ ਆਈ ਥਿੰਕ ਡਾਕਟਰ ਸਾਹਿਬਾ ਦੇ ਇੰਟਰਨੈਟ ਦੇ ਨਾਲ ਪ੍ਰੋਬਲਮ ਔਰ ਮੌਸਮ ਵੀ ਖਰਾਬ ਹੋਣ ਕਰਕੇ ਜਿਹੜਾ ਹੈ ਉਹ ਅੱਜ ਇੱਥੇ ਜਿਹੜਾ ਸਾਡੀ ਅੱਜ ਦੀ ਗੱਲਬਾਤ ਹੈ ਉਹਨੂੰ ਅਸੀਂ ਪ੍ਰੋਪਰਲੀ ਨਹੀਂ ਕਰ ਪਾ ਰਹੇ ਔਰ ਮੈਂ ਇਹ ਸਮਝਦਾ ਵਾਂ ਕਿ ਇਸ ਲੈਕਚਰ ਦਾ ਮੈਂ ਡਾਕਟਰ ਸਾਹਿਬਾਂ ਨਾਲ ਗੱਲ ਕਰ ਸਕਦਾ ਕਿ ਅਗਰ ਇੱਕ ਇਹਦਾ ਜਿਹੜਾ ਹੈ ਉਹ ਫੀਡਬੈਕ ਸੈਸ਼ਨ ਕਰ ਲਿਆ ਜਾਏ ਬਿਕੋਜ਼ ਹੁਣ ਜਿਹੜੇ ਕੁਐਸਚਨ ਨੇ ਉਹ ਲੈਣੇ ਮੁਸ਼ਕਲ ਹੋ ਜਾਣਗੇ क्योंकि वो मेरे नाल अटैच भी नहीं हो पा रहे और दोबारा फिर डिसकनैक्ट हो गए ने ते अगर सारे दोस्तां दी ਇਹ ਅਗਰ ਰਾਏ ਦੇਣ ਆਪਣਾ ਤੁਸੀਂ ਡਾਕਟਰ ਸਾਹਿਬਾਂ ਨੂੰ ਦੁਬਾਰਾ ਜਿਹੜਾ ਹੈ ਉਹ ਫੀਡਬੈਕ ਸੈਸ਼ਨ ਵਾਸਤੇ ਅਗਰ ਉਹਨਾਂ ਨੂੰ ਮਦੂ ਕਰ ਸਕੀਏ ਕਿ ਉਹ ਆ ਕੇ ਉਹਨਾਂ ਸਵਾਲਾਂ ਦੇ ਜਵਾਬ ਦੇ ਦੇਣ ਜਿਹੜੇ ਤੁਸੀਂ ਕਮੈਂਟ ਬਾਕਸ ਵਿੱਚ ਕੀਤੇ ਨੇ ਤੇ ਮੇਰਾ ਖਿਆਲ ਹੈ ਕਿ ਉਹ ਬਿਹਤਰ ਰਹੇਗਾ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਅਸੀਂ ਅਟੈਚ ਹੋ ਜਾਈਏ जिला के जी ਹੈਲੋ जी जी हाँ जी मैं ਇਹ ਗੱਲ ਕਰ ਰਿਹਾ ਸੀ ਤੁਹਾਡੇ ਜਾਣ ਤੇ ਕਿ ਕੁਝ ਜਿਹੜੇ ਸਵਾਲ ਜਵਾਬ ਨੇ ਕੋਈ on ਕਰ ਸਕਦੇ ਹਾਂ ਸ਼ਾਇਦ ਨੈਟ ਸਾਨੂੰ ਇਜਾਜ਼ਤ ਦੇ ਦੇ ਤੇ ਸ਼ਾਇਦ ਮੇਰਾ ਖਿਆਲ ਹੈ ਕਿ ਇੱਕ ਫੀਡਬੈਕ ਸੈਸ਼ਨ ਅਗਰ ਇਹਦੇ ਤੇ ਦਿਨਾਂ ਤੱਕ ਜਦੋਂ ਵੀ ਟਾਈਮ ਮਿਲੇ ਤੇ ਕਰ ਸਕਨੇ ਹਾਂ जी हाँ जी मैं क्या कुछ सवाल तो असी कर सकते हैं शायद लेकिन मेरा ख्याल है कि ये प्रॉपर एक फीडबैक सैशन कर लांगे किदन भी टाइम लगे जिदन भी तुसी ईजी होवो बिकॉज हुण इन्ना खराब है कि वो सवाल जिहड़े ने दोस्तां कर दिते ने और वो इत्थे सेव भी हो गए ने ते असी उन्हां नूं आराम नाल डिस्कस कर सकने हैं अगले किसी सैशन च बिकॉज हुण मैनूं लगदा है कि शायद नहीं हो पाएंगे ਸਾਰੇ ਦੋਸਤਾਂ ਤੋਂ ਫਿਰ ਇਹੀ ਰਿਕੁਐਸਟ ਹੈ ਕਿ ਤੁਸੀਂ ਆਪਣੇ ਕੁਐਸਚਨ ਜਿਹੜੇ ਨੇ
ਉਹਨਾਂ ਨੂੰ ਲਿਖ ਦਿਓ। ਨਵਦੀਪ ਸਿੰਘ ਬੰਗੂ ਜੀ, ਬਿਲਕੁਲ ਤੁਸੀਂ ਵੀ ਆਪਣਾ ਸਵਾਲ ਬਾਕੀ ਵੀ ਲਿਖੋ, ਇਹ ਸਾਰੀ ਗੱਲਬਾत ਜਿਹੜੀ ਹੈ ਡਿਸਕਸ ਅਸੀਂ ਕਰ ਸਕਦੇ ਹਾਂ ਔਰ ਮੈਂ ਡਾਕਟਰ ਸਾਹਿਬਾਂ ਕੋਲ ਦੁਬਾਰਾ ਟਾਈਮ ਲੈ ਸਕਾਂ, ਅਗਰ ਕਿ ਉਹ ਸਾਨੂੰ ਟਾਈਮ ਦੇ ਦੇਣ ਤੇ ਅਸੀਂ ਇਹਨੂੰ ਦੁਬਾਰਾ ਡਿਸਕਸ ਕਰ ਸਕੀਏ। ਅੱਜ ਦੇ ਇਸ ਸੈਸ਼ਨ ਵਾਸਤੇ ਜਿਹੜੇ ਸਾਡੇ ਨਾਲ ਅੱਜ ਦੋਸਤ ਮੌਜੂਦ ਸਨ ਉਹਨਾਂ ਨੂੰ ਥੋੜਾ ਬਰਦਾਸ਼ਤ ਕਰਨਾ ਪਿਆ, ਇੰਟਰਨੈਟ ਦੀ ਵਜ੍ਹਾ ਤੋਂ ਮੌਸਮ ਖਰਾਬ ਸੀ, ਉਹਦੇ ਵਾਸਤੇ ਮਾਜ਼ਰਤ। ਔਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਆਏ ਔਰ ਅੱਜ ਦੇ ਇਸ ਪ੍ਰੋਗਰਾਮ 'ਚ ਜਿਹੜਾ ਸ਼ਾਮਲ ਹੋਏ। ਔਰ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਮੈਂ ਬਹੁਤ ਮਸ਼ਕੂਰ ਹਾਂ ਆਪਣੇ ਸਕਾਲਰ ਦਾ ਡਾਕਟਰ ਤਾਹਿਰਾ ਖਾਨ ਜੀ ਦਾ ਕਿ ਉਹ ਅੱਜ ਆਏ ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਦ ਦਿਨਾਂ ਬਾਅਦ ਹੀ ਅਸੀਂ ਇਹਦਾ ਫੀਡਬੈਕ ਸੈਸ਼ਨ ਕਰ ਸਕੀਏ ਦੋਸਤਾਂ ਦੀ ਇਜਾਜ਼ਤ ਨਾਲ, ਔਰ ਅਸੀਂ ਡਾਕਟਰ ਸਾਹਿਬਾਂ ਕੋਲ ਟਾਈਮ ਲੈ ਲਾਂਗੇ ਜਿਸ ਨੇ ਉਹ ਅਵੇਲੇਬਲ ਹੋਣ। ਸੋ ਅੱਜ ਦੇ ਇਸ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਇਸ ਦੇ ਨਾਲ ਹੀ ਤੁਹਾਡੇ ਸਾਰੇ ਦੋਸਤਾਂ ਕੋਲ ਇਜਾਜ਼ਤ ਚਾਹਾਂਗੇ ਕਿ ਅਗਲੇ ਅਸੀਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂ, ਤੁਹਾਡੇ ਰੂਬਰੂ ਹੋਵਾਂਗੇ ਔਰ ਆਪਣੇ ਇਸ ਜ਼ਿਲ੍ਹਾ ਪੰਜਾਬ ਦਾ ਇੱਕ ਡਿਜੀਟਲ ਆਰਕਾਈਵ ਬਣਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਉਹਦੀ ਬੋਲੀ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈ ਵੱਧ ਤੋਂ ਵੱਧ ਰਿਚ ਕਰ ਸਕੀਏ, ਵੱਧ ਤੋਂ ਵੱਧ ਉਹਦੇ 'ਚ ਵਾਧੇ ਹੋਣ। ਔਰ ਇਹਦੇ ਨਾਲ ਨਾਲ ਅਸੀਂ ਇਹ ਇਨਕਰੇਜ ਕਰੀਏ ਕਿ ਸਾਡੇ ਜਿਹੜੇ ਸਟੂਡੈਂਟ ਨੇ ਜਿਹੜੀਆਂ ਮੁਖਤਲਿਫ ਰਿਸਰਚਸ ਕਰ ਰਹੇ ਨੇ ਔਰ ਸੋਸ਼ਲ ਸਾਇੰਸਿਸ ਈਵਨ ਸਾਇੰਸਿਸ ਵੀ, ਉਹ ਆਪਣੀਆਂ ਜਿਹੜੀਆਂ ਰਿਸਰਚਸ ਨੇ ਉਹ ਲੋਕਾਂ ਨਾਲ ਉਹਨਾਂ ਦੀ ਲੋਕ ਬੋਲੀ ਵਿੱਚ ਸਾਂਝੀਆਂ ਕਰ ਸਕਣ। ਔਰ ਇਹ ਨੌਲੇਜ ਦਾ ਜਿਹੜਾ ਇੱਕ ਸਮਝ ਲਓ ਇੱਕ ਮੈਂ ਕਹਿੰਦਾ ਕਿ ਇੱਕ ਨਾਕਾ ਲਾਇਆ ਗਿਆ, ਇੱਕ ਬੂਹਾ ਬੰਦ ਕੀਤਾ ਗਿਆ ਆਮ ਲੋਕਾਈ ਤੇ ਬੋਲੀ ਦੇ ਇਸ ਰੁਕਾਵਟ ਦੇ ਨਾਲ, ਉਹਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਹੈ ਉਹ ਖਤਮ ਕਰਕੇ ਤੇ ਜਿਹੜੇ ਨੌਲੇਜ ਨੇ ਉਹ ਆਮ ਲੋਕਾਂ ਤੱਕ ਲੋਕਾਈ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਦਾ ਕੋਈ ਅਸਰ ਵੀ ਸੁਸਾਇਟੀ ਤੇ ਹੋ ਸਕੇ। ਸੋ ਇਸੇ ਹੀ ਕੰਮ ਨੂੰ ਅੱਗੇ ਵਧਾਉਣ ਵਾਸਤੇ ਸਾਡਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਕੰਮ ਕਰ ਰਿਹਾ। ਆਉਣ ਵਾਲੇ ਦਿਨਾਂ 'ਚ ਮਜ਼ੀਦ ਅਸੀਂ ਇਹਨੂੰ ਅੱਗੇ ਵਧਾਵਾਂਗੇ ਔਰ ਨੋ ਡਾਊਟ ਇਸ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਜਿੰਨਾ ਚਿਰ ਸਾਡੇ ਦੋਸਤ ਜਿਹੜੇ ਸਾਡੇ ਨਾਲ ਇੱਥੇ ਲੈਕਚਰ ਦਿੰਦੇ ਨੇ ਜਾਂ ਸਾਡੇ ਸਲਾਹ ਮਸ਼ਵਰੇ 'ਚ ਸ਼ਾਮਲ ਹੁੰਦੇ ਨੇ ਜਾਂ ਉਹ ਆਪਣੀ ਸੁਜੈਸ਼ਨ ਦਿੰਦੇ ਨੇ, ਉਹਨਾਂ ਤੋਂ ਇਲਾਵਾ ਇਹ ਕਦੀ ਵੀ ਮੁਮਕਿਨ ਨਹੀਂ ਹੋ ਸਕਦਾ ਕਿ ਇਹ ਅੱਗੇ ਵਧੇ, ਜਿਹੜਾ ਕਿ ਹੁਣ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਔਰ ਲੋਕ ਇਹਦੇ 'ਚ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ, ਰੱਬ ਰੱਖਾ।